ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੋਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ ਮਹਿੰਦਰ ਕੌਰ ਮੱਟੂ ਯੂਬਾ ਸਿਟੀ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 11 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਕੇਜਰੀਵਾਲ ਤੋਂ। ਕੇਜਰੀਵਾਲ ਜਦੋਂ ਤੋਂ ਦਿੱਲੀ ਦੇ ਵਿੱਚ ਚੋਣ ਹਾਰੇ ਨੇ, ਆਪਣੀ ਸੀਟ ਵੀ ਨਹੀਂ ਬਚਾ ਸਕੇ, ਉਦੋਂ ਤੋਂ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਪੰਜਾਬ ਤੇ ਕੇਂਦਰਿਤ ਹੈ। ਪੰਜਾਬ ਦੇ ਵਿੱਚ ਆ ਕੇ ਵਿਪਾਸਨਾ ਤੇ ਬੈਠੇ ਨੇ, ਪਰ ਸਿਆਸੀ ਮੁਸ਼ਕਲਾਂ ਜਾਂ ਕਾਨੂੰਨੀ ਮੁਸ਼ਕਲਾਂ ਹਲੇ ਵੀ ਵੱਧ ਸਕਦੀਆਂ ਨੇ। ਕੇਜਰੀਵਾਲ ਦੇ ਹਵਾਲੇ ਦੇ ਨਾਲ ਖਬਰ ਇਹ ਆ ਰਹੀ ਹੈ ਕਿ ਇੱਕ ਨਵੀਂ FIR ਦਰਜ ਹੋ ਗਈ ਹੈ ਤੇ ਜੇਲ੍ਹ ਵੀ ਜਾਣਾ ਪਊਗਾ। ਪ੍ਰਵੀਨ ਜੀ, ਬਿਲਕੁਲ ਕੱਲ ਦਾ ਜੇਕਰ ਮੈਂ ਦਿਨ ਦੇਖਾਂ ਜਿਹੜਾ ਬੀਤਿਆ ਭਾਰਤ ਦੇ ਵਿੱਚ, ਦਿਨ ਹੈ 11 ਮਾਰਚ ਦਾ ਦਿਨ ਜੀ। ਉਸ ਦਿਨ ਦਿੱਲੀ ਕੋਰਟ ਦੇ ਵੱਲੋਂ ਹੁਕਮ ਦਿੱਤਾ ਗਿਆ ਕਿ ਅਰਵਿੰਦ ਕੇਜਰੀਵਾਲ ਤੇ ਨਵੀਂ FIR ਦਰਜ ਕੀਤੀ ਜਾਵੇ। ਠੀਕ ਹੈ ਜੀ। ਸੋ ਇਸ ਹਵਾਲੇ ਨਾਲ, ਕਿਉਂਕਿ ਇਹ ਮਾਮਲਾ ਹੈਗਾ ਹੋਰਡਿੰਗਸ ਦਾ, ਜਿਹੜੇ ਬੋਰਡ ਦਾ ਚੋਣ ਪ੍ਰਚਾਰ, ਮਤਲਬ ਯੋਜਨਾਵਾਂ ਦੇ ਪ੍ਰਚਾਰ ਦਾ ਸਰਕਾਰੀ ਤੌਰ ਦੇ ਉੱਤੇ, ਸੋ ਉਸ ਮਸਲੇ 'ਚ ਅਰਵਿੰਦ ਕੇਜਰੀਵਾਲ ਘਿਰੇ ਨੇ। ਵੈਸੇ ਅਰਵਿੰਦ ਕੇਜਰੀਵਾਲ ਸ਼ਰਾਬ ਘੁਟਾਲੇ ਦੇ ਵਿੱਚ ਅੰਦਰ ਰਹਿ ਚੁੱਕੇ ਨੇ ਤੇ ਉਹ ਮਾਮਲਾ ਜੇ ਮੁੱਕਿਆ ਨਹੀਂ, ਉਹਦੇ ਤੇ ਜ਼ਮਾਨਤ ਤੇ ਨੇ। ਸੋ ਅਜੇ ਤਾਂ ਉਹਦੀਆਂ ਮੁਸ਼ਕਲਾਂ ਖੜੀਆਂ ਨੇ। ਉਹ ਤੋਂ ਬਿਨਾਂ ਹੋਰ ਕਿੰਨੇ ਮਾਮਲੇ ਦਿੱਲੀ 'ਚ, ਜਿਵੇਂ ਕੈਗ ਦੀ ਰਿਪੋਰਟ ਆਈ ਹੈ ਜੋ ਉਹ ਖਾਸਾ ਕੁਝ ਖੁਲਾਸੇ ਕਰਦੀ ਆ, ਉਹਦੇ ਮਾਮਲੇ 'ਚ ਕਰ ਸਕਦੇ ਨੇ। ਇੱਥੋਂ ਤੱਕ ਕਿ ਦਿੱਲੀ ਦੇ ਵਿੱਚ ਜਿਹੜੀਆਂ ਦਵਾਈਆਂ ਦਾ ਮਸਲਾ ਸੀਗਾ, ਚਾਹੇ ਮਹੱਲਾ ਕਲੀਨਿਕਾਂ ਦੇ ਜਾਂ ਹੋਰਾਂ ਤੇ, ਸੋ ਅਜਿਹੇ ਕਿੰਨੇ ਹੀ ਮਸਲੇ ਨੇ ਜਿਹੜੇ ਇਹਨਾਂ ਲਈ ਚੁਣੌਤੀ ਬਣਨੇ ਨੇ। ਪਰ ਆਹ ਜਿਹੜੀ ਤਾਜ਼ਾ ਮਾਮਲਾ, ਇਹ ਤੁਸੀਂ ਇੱਕ ਹੋਰ ਪਹਿਲੂ ਇਹਦਾ ਦੇਖੋ ਕਿ ਇਹ ਸ਼ਿਕਾਇਤ ਹੈ ਜਿਹੜੀ ਇਸ ਮਾਮਲੇ ਦੀ 2019 'ਚ ਹੋਈ ਹੈ। ਠੀਕ ਹੈ ਜੀ। ਤੇ ਅਦਾਲਤ ਦੇ ਵਿੱਚ ਉਸ ਨੂੰ ਮਨਜ਼ੂਰ 2025 'ਚ ਜਾ ਕੇ ਕੀਤਾ ਗਿਆ। ਕੀ ਇਹ ਸਾਡੇ ਅਦਾਲਤੀ ਪ੍ਰਕਿਰਿਆ ਦੇ ਬਹੁਤ ਧੀਮੀ ਗਤੀ ਨਾਲ ਚੱਲਣ ਦਾ ਨਤੀਜਾ, ਜਾਂ ਸਰਕਾਰ ਬਦਲਣ ਨਾਲ ਫਾਈਲ ਦਾ ਵੀ ਰੰਗ ਰੂਪ ਬਦਲ ਜਾਂਦਾ, ਇਹ ਸਵਾਲ ਹੈ। ਸੋ ਇਹ ਵੀ ਹੈਗਾ। ਹਾਂ, 2019 ਦੇ ਵਿੱਚ ਬਕਾਇਦਾ ਸ਼ਿਕਾਇਤਕਰਤਾ ਨੇ ਸ਼ਿਕਾਇਤ ਕੀਤੀ ਸੀ ਅਰਵਿੰਦ ਕੇਜਰੀਵਾਲ ਦੇ ਖਿਲਾਫ। ਇਹਨਾਂ ਦਾ MLA ਸੀਗਾ ਗੁਲਾਬ ਸਿੰਘ, ਉਹਦੇ ਖਿਲਾਫ, ਤੇ ਇੱਕ MC ਸੀਗੀ ਨਿਤਿਕਾ ਸ਼ਰਮਾ, ਉਹਦੇ ਖਿਲਾਫ। ਇਹਨਾਂ ਤਿੰਨਾਂ ਨੂੰ ਆਧਾਰ ਬਣਾ ਕੇ ਉਹਨੇ ਕਿਹਾ ਸੀਗਾ ਕਿ ਤੈਅ ਖੇਤਰ ਦੇ ਵਿੱਚ ਇਹਨਾਂ ਦੀਆਂ ਯੋਜਨਾਵਾਂ ਦੇ ਇੰਨੇ ਬੋਰਡ, ਇੰਨਾ ਪ੍ਰਚਾਰ ਹੈ ਜਿਹੜਾ ਬੇਲੋੜਾ ਖਰਚਾ ਹੈ। ਠੀਕ ਹੈ ਜੀ। ਉਸ ਦੇ ਵਿੱਚੋਂ ਜਦੋਂ ਗਾਂਹ ਤੁਰੇ ਤਾਂ ਇਹ ਪਹਿਲੂ ਹੁਣ ਸਾਹਮਣੇ ਆ ਰਿਹਾ। ਕਹਿੰਦੇ ਕਿ ਬਈ ਜਿਹੜੀ ਵੀ ਕੋਈ ਯੋਜਨਾ ਦਾ ਐਲਾਨ ਕੀਤਾ ਜਾਂਦਾ ਸੀ ਕੇਜਰੀਵਾਲ ਵੱਲੋਂ, ਜ਼ਿਆਦਾਤਰ ਯੋਜਨਾਵਾਂ 'ਚ ਇਹ ਹੋਇਆ ਕਿ ਯੋਜਨਾ ਤੇ ਉਹਨਾਂ ਪੈਸਾ ਨਹੀਂ ਖਰਚ ਹੋਇਆ ਜਿੰਨਾ ਪੈਸਾ ਉਹਦੇ ਪ੍ਰਚਾਰ ਤੇ ਖਰਚਦਾ। ਠੀਕ ਹੈ। ਤੇ ਉਹ ਚਾਹੇ ਇਸ਼ਤਿਹਾਰ ਦੇ ਰੂਪ 'ਚ ਹੈ, ਚਾਹੇ ਬੋਰਡ ਦੇ ਰੂਪ 'ਚ ਹੈ, ਚਾਹੇ ਉਹ ਕਿਸੇ TV ਚੈਨਲਾਂ, ਅਖਬਾਰਾਂ ਦੇ ਉੱਤੇ ਐਡ ਦੇਣ ਦੇ ਮਾਮਲੇ 'ਚ ਹੈ। ਸੋ ਇਹ ਇਸ਼ਤਿਹਾਰਬਾਜ਼ੀ ਨੇ, ਹੋਰਡਿੰਗਸ ਨੇ, ਉਹਨਾਂ ਨੂੰ ਸਵਾਲਾਂ ਦੇ ਘੇਰੇ 'ਚ ਲਿਆਂਦਾ। ਪਰ ਜਿਹੜੀ ਗੱਲ ਤੁਸੀਂ ਵਿਪਾਸ਼ਨਾ ਵਾਲੀ ਕਰ ਰਹੇ ਹੋ ਪ੍ਰਵੀਨ ਜੀ, ਮੈਨੂੰ ਯਾਦ ਹੈ ਕਿ ਜਦੋਂ ਪਿਛਲੀ ਵਾਰ ਵੀ ਇਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਆਏ ਸੀ ਵਿਪਾਸ਼ਨਾ ਸੈਂਟਰ, ਤੇ ਉਸ ਸਮੇਂ ਇਹਨਾਂ ਨੂੰ ED ਦੇ ਸਾਹਮਣੇ ਆ ਰਹੇ ਸੀ। ਤਦ ਇਹ ਪੇਸ਼ ਹੋਣੋਂ ਇਨਕਾਰੀ ਹੋ ਰਹੇ ਸੀ ਕਿ ਜੀ ਮੈਂ ਤਾਂ ਲੋਕ ਤੈਅ ਕਰਨਗੇ ਜੀ, ਤੇ ਹੁਣ ਲੋਕਾਂ ਨੇ ਵੀ ਤੈਅ ਕਰਤਾ। ਸਹੀ ਗੱਲ, ਬਿਲਕੁਲ। ਪਰ ਉੱਥੋਂ ਵਿਪਾਸ਼ਨਾ ਤੋਂ ਜਾਣ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਜਾਣਾ ਪਿਆ ਸੀ। ਸੋ ਅੱਜ ਫਿਰ ਇਹ ਪੰਜਾਬ ਦੇ ਵਿਪਾਸ਼ਨਾ 'ਚ ਨੇ। ਔਰ ਜੋ ਜਾਣਕਾਰੀ ਮੇਰੇ ਕੋਲ ਹੈ ਪ੍ਰਵੀਨ ਜੀ, ਉਹਦੇ ਹਿਸਾਬ ਨਾਲ ਅਰਵਿੰਦ ਕੇਜਰੀਵਾਲ ਹੁਣ ਅਜੇ ਹਫ਼ਤਾ 10 ਦਿਨ ਪੰਜਾਬ ਰਹਿਣਾ ਚਾਹੁੰਦੇ ਸੀ। ਠੀਕ ਹੈ। ਜਦੋਂ ਹੁਣ ਵਿਪਾਸ਼ਨਾ ਵਾਲਾ ਮੁੱਕੂਗਾ, ਇਹਨਾਂ ਦਾ ਮੇਰਾ ਖਿਆਲ 2-3 ਦਿਨ ਰਹਿ ਗਏ ਨੇ, ਤੇ ਉਹ ਤੋਂ ਬਾਅਦ ਇਹ ਅਜੇ ਹਫ਼ਤਾ 10 ਦਿਨ ਰਹਿਣਾ ਚਾਹੁੰਦੇ ਸੀ। ਤੇ ਪਤਾ ਲੱਗ ਰਿਹਾ ਕਿ ਮੇਰੇ ਕੋਲ ਇੱਕ ਵੀਡੀਓ ਵੀ ਪਈ ਹੈ ਜਿਹੜੀ ਇਹਨਾਂ ਦੀ ਦਿੱਲੀ, ਇਹਨਾਂ ਦੇ ਸ਼ਾਇਦ ਜਿਹੜਾ ਰਾਜ ਸਭਾ ਮੈਂਬਰ ਜਿਹਦੀ ਕੋਠੀ 'ਚ ਰਹਿ ਰਹੇ ਨੇ, ਉਹਦੇ ਬੈਕਯਾਰਡ ਦੀ ਉਹ ਵੀਡੀਓ ਹੈ। ਉੱਥੇ ਆਪਣੇ 20-25 ਬੰਦਿਆਂ ਨਾਲ ਗੱਲ ਕਰਦੇ ਨਜ਼ਰ ਆ ਰਹੇ ਨੇ। ਹਾਰ ਤੋਂ ਬਾਅਦ, ਚੋਣ ਨਤੀਜਿਆਂ ਤੋਂ ਬਾਅਦ ਗੱਲ ਕਰਦੇ ਨਜ਼ਰ ਆਉਂਦੇ ਨੇ, ਤੇ ਉਹਨਾਂ ਨੂੰ ਕਹਿੰਦੇ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ, ਤੁਮ ਚਿੰਤਾ ਮਤ ਕਰੋ, ਅਬ ਹਮ ਪੰਜਾਬ ਚਲੇਂਗੇ, तुम्हें मैं पंजाब लेकर जाऊंगा सबको।
ਠੀਕ ਹੈ, ਦਿੱਲੀ ਤੇ ਦਾ ਉਹਦੇ ਪਾਰ-ਤਾਰਾ ਵਿੱਚੋਂ ਕਰਤਾ। ਪਤਾ ਲੱਗ ਰਿਹਾ ਕਿ ਜਿਹੜਾ ਅਗਲਾ ਹਫ਼ਤਾ 10 ਦਿਨ ਇੱਥੇ ਰਹਿਣਾ ਚਾਹੁੰਦੇ ਸੀ ਉਹਦਾ ਤੈਅ ਹੀ ਇਹੀ ਸੀਗਾ ਕਿ ਉਹਦੇ ਵਿੱਚ ਦਿੱਲੀ ਵਾਲੇ 15-20 ਬੰਦਿਆਂ ਨੂੰ ਇੱਥੇ ਐਡਜਸਟ ਕਰਨਾ ਹੋਰ। ਔਰ ਉਹ ਪ੍ਰਕਿਰਿਆ ਲਗਾਤਾਰ ਜਾਰੀ ਹੈ। ਹੁਣ ਵੀ ਮੈਨੂੰ ਪਤਾ ਲੱਗ ਰਿਹਾ ਕਿ ਕੋਈ ਕਮਲ ਬਾਂਸਲ ਹੈ ਦਿੱਲੀ ਦਾ, ਉਹਨੂੰ ਚੇਅਰਮੈਨ ਦੇਤੀ ਹੈ ਜਿਹੜੀ ਨਵੀਂ ਤੀਰਥ ਯਾਤਰਾ ਯੋਜਨਾ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ, ਉਹਦਾ ਚੇਅਰਮੈਨ ਲਾਤਾ ਉਹਨੇ। ਸੋ ਇਹੀ ਜਿਹੀਆਂ ਕੋਸ਼ਿਸ਼ਾਂ ਨੇ ਕਿ ਕਿਤੇ ਨਾ ਕਿਤੇ ਤਰ੍ਹਾਂ ਦੇ ਉਹ ਬੰਦੇ ਐਡਜਸਟ ਕਰਨ। ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਜਿਹੜੀਆਂ ਦਿੱਲੀਆਂ ਮੌਜਾਂ ਕੀਤੀਆਂ ਨੇ ਜਿਨ੍ਹਾਂ ਬੰਦਿਆਂ ਨੇ, ਜਿਨ੍ਹਾਂ ਨੇ ਤਨਖਾਹ ਪੱਤੇ ਸਾਰੇ ਸਰਕਾਰੀ ਮਾਣੇ ਨੇ, ਉਹ ਹੁਣ ਪੰਜਾਬ ਦੇ ਖਾਤੇ ਪੈਣੇ ਆ ਸਾਰੇ। ਜੀ ਉਹ ਤਨਖਾਹ ਪੱਤੇ ਪੰਜਾਬ ਦੇ ਗਲ ਪੈਣੇ, ਉਹ ਪੈਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਹੂੰ ਸੋ ਇਸ ਲਈ ਉਹ ਪੰਜਾਬ ਰੁਕਣਾ ਚਾਹੁੰਦੇ ਸੀ, ਪਰ ਜਿਹੜੀ ਨਵੀਂ FIR ਆ ਇਹਨੇ ਵੀ ਮੁਸ਼ਕਲ ਵਧਾ ਦਿੱਤੀ ਹੈ। ਜੇ ਸ਼ਰਾਬ ਘੁਟਾਲੇ ਵਾਲੀ ਮੁਸ਼ਕਲ ਖੜੀ ਹੈ ਤੇ ਕੁਝ ਹੋਰ ਮਸਲੇ ਦਿੱਲੀ 'ਚ ਖੋਲਣੇ ਆ। ਸੋ ਕੇਜਰੀਵਾਲ ਦੀਆਂ ਮੁਸ਼ਕਲਾਂ ਉੱਧਰ ਵੀ ਵੱਧ ਰਹੀਆਂ ਨੇ। ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਉਹ ਇੱਥੇ ਪੱਕਾ ਟਿਕਾਣਾ ਬਣਾਉਂਦੇ ਨੇ ਕਿ ਅਗਲਾ ਟਿਕਾਣਾ ਉਹਨਾਂ ਦਾ ਜੇਲ੍ਹ ਬਣਦਾ। ਹਾਂ, ਠੀਕ ਹੈ। ਜਦੋਂ ਸ਼ਰਾਬ ਘੁਟਾਲਿਆ ਮਸਲਾ ਖੁੱਲਿਆ ਸੀ, ਮੈਂ ਤਦ ਵੀ ਗੱਲ ਕੀਤੀ ਸੀ। ਜਦੋਂ ਆ ਕੈਗ ਦੀ ਰਿਪੋਰਟ ਖੁੱਲ ਰਹੀ ਹੈ, ਮੈਂ ਤਦ ਵੀ ਗੱਲ ਕਰ ਰਿਹਾ ਸੀ। ਤੇ ਹੁਣ ਜਿਹੜਾ ਹੋਰਡਿੰਗ ਵਾਲਾ ਮਸਲਾ, ਮੈਂ ਤਦ ਵੀ ਗੱਲ ਕਰ ਰਿਹਾ। ਜਿਹੜਾ ਵੀ ਰੰਗ ਕੇਜਰੀਵਾਲ ਦੀ ਸਰਕਾਰ ਨੂੰ ਦਿੱਲੀ 'ਚ ਚੜ੍ਹਨਾ ਹੈ, ਜੋ ਉਹਦਾ ਕਾਰਜਕਾਲ ਦੇ ਦੌਰਾਨ, ਉਸੇ ਰੰਗ ਦੀ ਫੋਟੋ ਕਾਪੀ ਹੋ ਕੇ ਪੰਜਾਬ ਆਉਣੀ ਹੈ। ਇਹ ਤਿਆਰ ਰਹਿਣ ਜੀ। ਸੋ ਵੋਟ ਲਾਉਣ 'ਚ, ਇਸ਼ਤਿਹਾਰ ਦੇਣ 'ਚ ਇਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਕੀ ਗੁਜਰਾਤ, ਕੀ ਮਹਾਰਾਸ਼ਟਰ, ਕੀ ਦਿੱਲੀ ਦੀਆਂ ਅਖਬਾਰਾਂ ਤੇ ਸਾਰਾ ਕੁਝ, ਉਹਦੇ ਵਿੱਚ ਵੀ ਜਿਵੇਂ ਇਹਨਾਂ ਨੇ ਪ੍ਰਚਾਰ ਕੀਤਾ, ਉਹ ਪੰਜਾਬ ਦੇ ਪੈਸੇ ਦੀ ਜਿਹੜੀ ਬਰਬਾਦੀ ਹੈ, ਜੇ ਹਿਸਾਬ ਕਿਤਾਬ ਉਹਦਾ ਫਰੋਲਿਆ ਗਿਆ ਤਾਂ ਇਹ ਵੀ ਫੜੇ ਜਾਣਗੇ। ਤੇ ਜਿਹੜੀ ਧਿਰ ਫੜਨਾ ਚਾਹੁੰਦੀ ਹੈ ਨਾ, ਉਹ ਅੱਜ ਕੱਲ ਜਿਸ ਰੰਗ ਦੇ ਵਿੱਚ ਆ, ਸਾਰਿਆਂ ਨੂੰ ਪਤਾ ਕਿ BJP ਤਾਂ ਢੰਗੇ ਹੀ ਅਪਣਾਉਂਦੀ ਹੈ ਕਿ ਜੇ ਆਪਣੀ ਸਰਕਾਰ ਹੈ ਤਾਂ ਉਹਦੇ ਕੰਨੀ ਦੇਖਣਾ ਵੀ ਨਹੀਂਗਾ, ਤੇ ਜੇ ਦੂਜਿਆਂ ਦੀਆਂ ਸਰਕਾਰਾਂ ਫਿਰ ਬਖਸ਼ਣਾ ਨਹੀਂਗਾ। ਸੋ ਛੋਟੀ ਗਲਤੀ ਇਹਨਾਂ ਦੇ ਲਈ ਵੱਡੀ ਖਾਈ ਬਣੂਗੀ। ਸੋ ਇਹਨਾਂ ਨੇ ਆਪ ਗਲਤੀਆਂ ਸੇੜੀਆਂ ਨੇ, ਭੁਗਤਣ ਲਈ ਤਿਆਰ ਹੈ। ਹਾਂਜੀ, ਇਹ ਤਾਂ ਕੇਜਰੀਵਾਲ ਸਾਹਿਬ ਤਾਂ ਇਹ ਵੀ ਨਾਅਰਾ ਦਿੰਦੇ ਸੀਗੇ ਵੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਸਲਾਖਾਂ ਪਿੱਛੇ ਨਾ ਧੱਕਣ ਉਹ, ਤੇ ਮੈਨੂੰ ਤੁਸੀਂ ਵੋਟਾਂ ਪਾ ਦਿਓ। ਵੀ ਇਹ ਵੋਟਾਂ ਥੋੜ੍ਹਾ ਤੈਅ ਕਰਦੀਆਂ ਕਿ ਕੋਈ ਬੰਦਾ ਕਸੂਰ ਹੈ ਜਾਂ ਬੇਕਸੂਰ ਹੈ। ਇਹਦਾ ਅਦਾਲਤ ਨੇ ਤੈਅ ਕਰਨਾ, ਸਬੂਤਾਂ ਨੇ ਤੈਅ ਕਰਨਾ। ਜੇ ਉਹਨਾਂ ਨੇ ਉਹ ਪੈਮਾਨਾ ਵੀ ਬਣਾਇਆ ਸੀ, ਫਿਰ ਲੋਕਾਂ ਨੇ ਤੈਅ ਕਰਤਾ। ਲੋਕਾਂ ਨੇ ਤਾਂ ਤੈਅ ਕਰਤਾ, ਤੁਸੀਂ ਉਸ ਗਲਤੀ ਖੜ ਜਾਓ। ਜੇ ਉਸੇ ਪੈਮਾਨੇ ਤੇ ਹੈ, ਫਿਰ ਆਪਣੇ ਆਪੇ ਜਾ ਕੇ ਜੇਲ੍ਹ ਮੂਹਰੇ ਖੜੇ ਹੋ ਜਾਂਦੇ ਕਿ ਹੁਣ ਮੈਨੂੰ ਦੋ ਜੀ ਅੰਦਰ। ਤੇ ਵੱਡਾ ਸਵਾਲ ਇਹ ਵੀ ਹੈ ਸ਼ਰਮਾ ਜੀ, ਕੀ ਪੰਜਾਬ ਦਾ ਕੋਈ ਮੰਤਰੀ MLA ਕੋਈ ਬੋਲੂਗਾ ਇਸ ਖਰਚਿਆਂ ਦੇ ਵਿਰੁੱਧ ਜਿਹੜੇ ਨਜਾਇਜ਼ ਪੰਜਾਬ ਸਿਰ ਪਾਏ ਜਾ ਰਹੇ ਨੇ? ਜਿਹੜੀ 3 ਸਾਲਾਂ ਤੋਂ ਚੁੱਪ ਧਾਰੀ, ਉਹ ਤੋਂ ਤਾਂ ਕੋਈ ਇਮਕਾਨ ਨਹੀਂ ਲੱਗਦੇ, ਕੋਈ ਅਸਾਰ ਨਹੀਂ ਨਜ਼ਰ ਆਉਂਦੇ। ਕੋਈ ਕੱਲ ਨੂੰ ਕੋਈ ਭਵਿੱਖ ਦੇ ਵਿੱਚ ਕੋਈ ਇਹਨਾਂ ਗੱਲਾਂ ਉੱਤੇ ਕੋਈ ਆਪਦੀ ਟਿੱਪਣੀ ਵੀ ਕਰੂਗਾ ਜੀ। ਬਿਲਕੁਲ। ਅਗਲੀ ਗੱਲ ਕਰੀਏ ਪੰਜਾਬ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਸੁਖਪਾਲ ਸਿੰਘ ਖਹਿਰਾ ਦੇ ਬਾਰੇ। ਇੱਕ ਡਰੱਗ ਦਾ ਨਾਲ ਜੁੜਿਆ ਮਾਮਲਾ, ਜਿਹਦੇ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਬਹੁਤ ਸਾਰੀਆਂ ਵੱਧ ਜਾਂਦੀਆਂ ਨੇ ਕਾਨੂੰਨੀ ਤੌਰ ਤੇ। ਸੁਪਰੀਮ ਕੋਰਟ ਤੱਕ ਉਹਨਾਂ ਨੇ ਲੜਾਈ ਲੜੀ ਇਸ ਮਾਮਲੇ ਦੇ ਵਿੱਚ, ਤੇ ਪਰ ਸਿਆਸੀ ਤੌਰ ਤੇ ਵੀ ਉਹਨਾਂ ਨੂੰ ਖਾਸੀ ਜਵਾਬਦੇਹੀ ਜਿਹੜੀ ਆ ਉਹ ਦੇਣੀ ਪੈਂਦੀ ਹੈ ਇਸ ਮਾਮਲੇ ਦੇ ਵਿੱਚ। ED ਦੇ ਨਾਲ ਜੁੜੀ ਖਬਰ ਆ ਰਹੀ ਹੈ ਕਿ ED ਨੇ ਖਹਿਰਾ ਦੀ ਕੋਠੀ ਜਿਹੜੀ ਹੈ ਉਹ ਅਟੈਚ ਕਰਤੀ, ਤੇ ਖਹਿਰਾ ਦੀਆਂ ਮੁਸ਼ਕਲਾਂ ਇਸ ਵੇਲੇ ਵਧੀਆਂ ਹੋਈਆਂ ਨੇ। ਬਿਲਕੁਲ ਜੀ, ਅੱਜ ਕੱਲ ਚਿੱਠੀ ਪੱਤਰ ਨਾਲੋਂ ਸੋਸ਼ਲ ਮੀਡੀਆ ਤੇ ਹੀ ਜਾਣਕਾਰੀਆਂ ਜ਼ਿਆਦਾ ਜਨਤਕ ਹੁੰਦੀਆਂ। ED ਨੇ ਵੀ ਆਪਣੀ ਇਹ ਜਾਣਕਾਰੀ ਆਪਣੇ X ਤੇ ਟਵਿੱਟਰ, ਜਿਹਨੂੰ ਪਹਿਲਾਂ ਕਹਿੰਦੇ ਸੀ, ਉਹਦੇ ਉੱਤੇ ਦਿੱਤੀ ਹੈ। ਠੀਕ ਹੈ ਜੀ। ਕਿ ਅਸੀਂ ਇਸ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਸੁਖਪਾਲ ਖਹਿਰਾ ਦੀ ਸੈਕਟਰ 5 ਦੇ ਵਿੱਚ ਸਥਿਤ ਜਿਹੜੀ ਕੋਠੀ ਹੈ, ਜਿਹਦੀ ਕੀਮਤ ਉਹਨਾਂ ਨੇ 3 ਕਰੋੜ 82 ਲੱਖ ਮਤਲਬ ਕਿ ਤੈਅ ਕੀਤੀ ਹੋਈ ਹੈ, ਜਿਹੜੀ ਉਹਦੇ ਹਿਸਾਬ ਨਾਲ ਉਸ ਨੂੰ ਅਸੀਂ ਜੀ ਇਸ ਮਾਮਲੇ ਦੇ ਵਿੱਚ, ਇਸ ਕੇਸ ਦੇ ਵਿੱਚ, ਮਨੀ ਲਾਂਡਰਿੰਗ ਵਾਲੇ ਮਾਮਲੇ 'ਚ ਅਟੈਚ ਕਰ ਰਹੇ ਹਾਂ। ਸੋ ਇਹਦੀ ਜਾਣਕਾਰੀ ਉਹਨਾਂ ਨੇ ਆਪਣੇ X ਤੇ ਦਿੱਤੀ ਹੈ। ਉਸ ਦੇ ਜਵਾਬ 'ਚ ਸੁਖਪਾਲ ਖਹਿਰਾ ਨੇ ਕਿਹਾ ਕਿ ਮੈਨੂੰ ਇਹ ਜਾਣਕਾਰੀ ਮੀਡੀਆ ਰਾਹੀਂ ਮਿਲ ਰਹੀ ਹੈ, ਮੈਨੂੰ ਅਧਿਕਾਰਕ ਤੌਰ ਤੇ ਕੋਈ ਚਿੱਠੀ ਪੱਤਰ, ਕੋਈ ਰੁਕਾ, ਕੋਈ ਸੁਨੇਹਾ ਕੋਈ ਨਹੀਂ ਆਇਆ। ਚੰਗਾ ਹੁੰਦਾ, ਉਹ ਕਹਿੰਦੇ, ਜੇ ED ਪਹਿਲਾਂ ਮੈਨੂੰ ਇਤਲਾਹ ਕਰਦੀ, ਖਬਰ ਦੇਣ, ਮੀਡੀਆ 'ਚ ਖਬਰ ਦੇਣ ਦੀ ਬਜਾਏ, ਹੈ ਨਾ। ਉਹ ਕਹਿੰਦੇ ਮੇਰੇ ਕੋਲ ਜੇ ਕੋਈ ਜਾਣਕਾਰੀ ਨਹੀਂ। ਪਰ ਜੋ ED ਦੇ ਹਵਾਲੇ ਨਾਲ ਤੇ ਮੀਡੀਆ ਏਜੰਸੀਆਂ ਦੇ ਹਵਾਲੇ ਨਾਲ ਖਬਰ ਹੈ, ਉਹਦੇ ਹਿਸਾਬ ਨਾਲ ਮੁਸ਼ਕਲਾਂ ਵੱਧ ਗਈਆਂ ਸੁਖਪਾਲ ਖਹਿਰਾ ਦੀ। ਅਸਲ 'ਚ ਇਹ ਮਾਮਲਾ 2017 ਦਾ, ਜਦੋਂ ਗੁਰਦੇਵ ਸਿੰਘ ਨਾਂ ਦਾ ਜਿਹੜਾ ਚੇਅਰਮੈਨ ਵਗੈਰਾ ਵੀ ਰਿਹਾ, ਮੇਰਾ ਖਿਆਲ ਉਹਦਾ ਤੇ ਉਹਦੇ ਨਾਲ ਦੇ ਕੁਝ ਸਾਥੀ ਫੜੇ ਜਾਂਦੇ ਨੇ, ਤੇ ਉਹਨਾਂ ਕੋਲੋਂ 1800 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕਰਨ ਦਾ ਦਮ ਭਰਿਆ ਜਾਂਦਾ, ਜਿਹਦੇ ਵਿੱਚੋਂ ਗੁਰਦੇਵ ਸਿੰਘ ਨੂੰ ਕਿਹਾ ਗਿਆ ਕਿ ਵੀ ਇਹ ਸੁਖਪਾਲ ਖਹਿਰਾ ਦਾ ਨੇੜਲਾ ਹੈ। ਤੇ ਕੱਲੇ ਹੀ ਗੁਰਦੇਵ ਸਿੰਘ ਕੋਲੋਂ ਹੀ ਖਾਸਾ ਸਮਾਨ ਮਿਲ ਗਿਆ ਸੀ। 350 ਗ੍ਰਾਮ ਦਾ ਹੈਰੋਇਨ ਉਹਦੇ ਕੱਲੇ ਕੋਲੋਂ ਬਰਾਮਦ ਕਰਨ ਦਾ ਦਮ ਭਰਿਆ ਗਿਆ ਸੀ ਏਜੰਸੀਆਂ ਵੱਲੋਂ। ਤੇ ਨਾਲ ਹੀ ਕਹਿੰਦੇ 24 ਸੋਨੇ ਦੇ ਬਿਸਕੁਟ ਵੀ ਮਿਲਿਆ, 24 ਕਾਰਤੂਸ ਵੀ ਮਿਲਿਆ, 32 ਬੋਰ ਦਾ ਰਿਵਾਲਵਰ ਵੀ ਮਿਲਿਆ, ਪਾਕਿਸਤਾਨੀ ਕਰੰਸੀ ਵੀ ਮਿਲੀ ਹੈ। ਸੋ ਖਾਸਾ ਕੁਛ ਸੀਗਾ। ਸੋ ਉਸ ਮਾਮਲੇ ਦੇ ਵਿੱਚ ਫਿਰ ਇਹ ਅਗਾਂਹ ਵਾਲੀ ਕੜੀ ਜੋੜੀ ਗਈ ਕਿ ਜੀ ਗੁਰਦੇਵ ਸਿੰਘ ਦਾ ਨੇੜਲਾ ਹੈ। ਜਦੋਂ ਕਿ ਸੁਖਪਾਲ ਖਹਿਰਾ ਇਸ ਮਸਲੇ ਨੂੰ ਲਗਾਤਾਰ ਡਿਨਾਈ ਕਰ ਰਿਹਾ ਸੀ ਕਿ ਨਹੀਂ ਜੀ, ਮੇਰਾ ਉਹਦੇ ਨਾਲ ਕੋਈ ਸੰਬੰਧ ਨਹੀਂ ਗਾ ਜੀ, ਇਹ ਰਾਜਨੀਤੀ ਤੋਂ ਪ੍ਰੇਰਿਤ ਹੈ ਜੀ, ਸਾਨੂੰ ਤਾਂ ਬੰਦੇ ਬਹੁਤ ਮਿਲਦੇ ਨੇ। ਸੋ ਉਸ ਮਸਲੇ 'ਚ ਜਦੋਂ ਪੈਸਾ ਵਾਲਾ ਲੈਣ ਦੇਣ ਇਨਵੋਲਵ ਹੁੰਦਾ, ਫਿਰ ED ਇਨਵੋਲਵ ਹੋ ਜਾਂਦੀ ਹੈ। ਸੋ ED ਦੀ ਇਨਵੋਲਵਮੈਂਟ ਹੋਈ, ਤੇ ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਇਹ ਪਹਿਲਾਂ ਇਸ ਪ੍ਰਕਿਰਿਆ 'ਚ ਫਸ ਚੁੱਕੇ ਸੀ, ਤੇ ਉਹਦੇ ਲਈ
ਲੰਬੀ ਲੜਾਈ ਲੜ ਕੇ ਬਾਹਰ ਆਏ ਨੇ। ਸੋ ਹੁਣ ਇਹਨਾਂ ਲਈ ਨਵੀਆਂ ਮੁਸ਼ਕਲਾਂ ਫਿਰ ਖੜੀਆਂ ਹੋ ਗਈਆਂ, ਔਰ ਖਾਸ ਕਰਕੇ ਇਸ ਨੂੰ ਕੁਝ ਲੋਕ ਇੱਕ ਡਿਜ਼ਾਈਨ 'ਚ ਵੀ ਦੇਖ ਰਹੇ ਨੇ ਕਿ ਪਹਿਲਾਂ ਭੁਪੇਸ਼ ਬਘੇਲ ਦੇ ਈਡੀ ਦੇ ਛਾਪੇ, ਫਿਰ ਹੁਣ ਸੁਖਪਾਲ ਖਹਿਰਾ ਦੇ। ਵੈਸੇ ਸੁਖਪਾਲ ਖਹਿਰਾ ਬੇਵਾਕੀ ਲਈ ਤਾਂ ਜਾਣਿਆ ਜਾਂਦਾ ਹੈ, ਲੋਕ ਮੁੱਦਿਆਂ ਨੂੰ ਚੁੱਕਣ ਲਈ ਤਾਂ ਜਾਣਿਆ ਜਾਂਦਾ, ਚਾਹੇ ਉਹ ਕਾਂਗਰਸ 'ਚ ਰਿਹਾ ਤੇ ਚਾਹੇ ਉਹ ਆਮ ਆਦਮੀ ਪਾਰਟੀ ਚਲਾ ਗਿਆ ਤੇ ਚਾਹੇ ਫਿਰ ਮੁੜ ਕੇ ਕਾਂਗਰਸ 'ਚ ਆ ਗਿਆ। ਉਹ ਹੈ ਲੈ ਦੇ ਕੇ ਇਕੱਲਾ ਹੀ ਹੈ, ਜਿਹੜੀ ਮਰਜ਼ੀ ਪਾਰਟੀ 'ਚ ਰਹੇ, ਕਿਉਂਕਿ ਉਹਨੂੰ ਵੀ ਟੀਮ 'ਚ ਕੰਮ ਕਰਨਾ ਨਹੀਂ ਆਇਆ ਅਜੇ ਤੱਕ। ਨਹੀਂ ਆ, ਉਹ ਵੀ ਆਪਣੇ ਨਾਲ ਮਤਲਬ ਆਪਣਾ ਕੋਈ ਨਾਲ ਸਾਰੇ ਲੀਡਰਾਂ ਨੂੰ ਲੈ ਕੇ ਨਹੀਂ ਤੁਰਨ ਜੋਗਾ ਰਿਹਾ। ਸੋ ਇਸ ਲਈ ਅੱਜ ਵੀ ਜਦੋਂ ਕੱਲ ਇਹ ਆਈ, ਮੈਨੂੰ ਲੱਗਦਾ ਕਿ ਜ਼ਿਆਦਾਤਰ ਟਵੀਟ ਤਾਂ ਆਉਣਗੇ ਇਹਦੇ ਹੱਕ 'ਚ, ਜ਼ਿਆਦਾਤਰ ਬਿਆਨ ਤਾਂ ਆਉਣਗੇ, ਸੋਸ਼ਲ ਮੀਡੀਆ ਤੇ ਤਾਂ ਬਹੁਤ ਕੁਝ ਹੋਊਗਾ, ਪਰ ਧਰਾਤਲ ਤੇ ਲੜਾਈ ਇਕੱਲੇ ਸੁਖਪਾਲ ਖਹਿਰਾ ਨੂੰ ਆਪਣੀ ਆਪੇ ਲੜਨੀ ਪੈਣੀ। ਇਹ ਵੀ ਸਥਿਤੀ ਹੈਗੀ। ਹੁਣ ਇਹ ਚੋਂ ਈਡੀ ਦੀ ਬਦਰਾਖੋਰੀ ਵਾਲੀ ਨੀਤੀ ਹੈ ਜਾਂ ਸੱਚਮੁੱਚ ਇਸ ਮਸਲੇ ਤੇ ਉਹ ਘਿਰੇ ਨੇ, ਕਿਉਂਕਿ ਇਹ ਵੀ ਉਸੇ ਤਰ੍ਹਾਂ ਦਾ ਮਾਮਲਾ ਹੈ ਪ੍ਰਵੀਨ ਜੀ, ਜਿਵੇਂ ਆਪਾਂ ਗੱਲ ਕਰ ਰਹੇ ਨਾ ਕਿ ਬਲਡੋਜ਼ਰ ਕਲਚਰ, ਸੁਪਰੀਮ ਕੋਰਟ ਉਸ ਨੂੰ ਖਾਰਜ ਕਰ ਚੁੱਕੀ ਹੈ ਤੇ ਪਰ ਪੰਜਾਬ ਸਰਕਾਰ ਲਗਾਤਾਰ ਉਹ ਕਾਰਵਾਈਆਂ ਕਰ ਰਹੀ ਹੈ ਤੇ ਲੋਕ ਹੁਣ ਸਿੱਧੇ ਪੁੱਛਣ ਲੱਗੇ ਕਿ ਵੀ ਬੜੇ ਘਰਾਂ ਕੰਨੀ ਨੂੰ ਕਦ ਜਾਣ, ਬੜੀ ਕਾਰਵਾਈ ਕਦ ਪਾਉਣੀ, ਬੜੇ ਮਗਰਮੱਛ ਕਦ ਫੜਨੇ ਨਸ਼ੇ ਵਾਲੇ, ਹੈ। ਸੋ ਉਸ ਪ੍ਰਕਿਰਿਆ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਅਦਾਲਤੀ ਹੁਕਮਾਂ ਤੋਂ ਬਿਨਾਂ ਅਜਿਹੀ ਕੁਝ ਨਹੀਂ ਕਰ ਸਕਦੇ। ਹੁਣ ਇੱਥੇ ਵੀ ਕੀ ਈਡੀ ਅਦਾਲਤੀ ਹੁਕਮ ਲੈ ਕੇ ਆਈ ਹੈ? ਸੋ ਇਸ ਲਈ ਆ ਜਿਹੜੀਆਂ ਏਜੰਸੀਆਂ ਨੂੰ ਇਹ ਖੁੱਲੇ ਹੱਥ ਦਿੱਤੇ ਗਏ ਨੇ, ਇਹਦੇ ਉੱਤੇ ਵੀ ਚਰਚਾਵਾਂ ਹੋ ਰਹੀਆਂ ਨੇ। ਜੇਕਰ ਮਤਲਬ ਇਹ ਸਾਬਤ ਹੁੰਦਾ ਕਿ ਅਜਿਹੇ ਪੈਸੇ ਨਾਲ ਬਣਿਆ, ਚਾਹੇ ਉਹ ਘਰ ਢਾਉਣ ਵਾਲਾ ਤੇ ਚਾਹੇ ਅਟੈਚ ਕਰਨ ਵਾਲੇ ਮਸਲੇ, ਸੋ ਜੇਕਰ ਇਹ ਅਦਾਲਤੀ ਪ੍ਰਕਿਰਿਆ 'ਚ ਸਾਬਤ ਕਰ ਦੇਣ ਤਰ੍ਹਾਂ, ਫਿਰ ਉਹ ਤੋਂ ਬਾਅਦ ਆ ਕੇ ਅਟੈਚ ਕਰੋ, ਚਾਹੇ ਤਾਲਾ ਲਾਓ ਤੇ ਚਾਹੇ ਉਹਨੂੰ ਵੇਚੋ ਤੇ ਚਾਹੇ ਨਿਲਾਮ ਕਰੋ, ਚਾਹੇ ਉਹਨੂੰ ਢਹਿ ਢੇਰੀ ਕਰੋ, ਫਿਰ ਇੱਕ ਲੱਗਦਾ ਕਿ ਕਾਨੂੰਨੀ ਪ੍ਰਕਿਰਿਆ 'ਚੋਂ ਨਿਕਲ ਕੇ ਆਉਂ। ਜਿਹੜਾ ਏਜੰਸੀ ਹੀ ਜਾਂ ਪੁਲਿਸ ਤੰਤਰ ਹੀ, ਚਾਹੇ ਵਿਜੀਲੈਂਸ ਹੈ ਜਾਂ ਈਡੀ ਹੈ, ਜਦੋਂ ਉਹੀ ਫੈਸਲੇ ਕਰਨ ਲੱਗ ਜਾਵੇ ਕਿ ਲਓ ਜੀ ਆ ਢਾ ਦਿਓ ਤੇ ਆ ਨਹੀਂ, ਫਿਰ ਉਹਦੇ ਵਿੱਚ ਨਜਾਇਜ਼ ਵੀ ਬਹੁਤ ਕੁਝ ਹੁੰਦਾ। ਸੋ ਇਸ ਲਈ ਇਹ ਅਜੇ ਜਾਂਚ ਦਾ ਵਿਸ਼ਾ ਵੀ ਰਹਿਣਾ ਹੈ। ਦੇਖੋ, ਹਰ ਕੰਮ ਦੇ ਲਈ ਸ਼ਰਮਾ ਜੀ ਇੱਕ ਬੋਡੀ ਹੈ। ਅਦਾਲਤ ਕਿਸੇ ਨੂੰ ਹੱਥਕੜੀਆਂ ਜਾਂ ਅਰੈਸਟ ਕਰਨ ਥੋੜ੍ਹਾ ਆਉਂਦੀ ਹੈ। ਪੁਲਿਸ ਮੁਲਾਜ਼ਮ ਜਾਂ ਆਮ ਪ੍ਰਸ਼ਾਸਨ ਇਹ ਥੋੜ੍ਹਾ ਤੈਅ ਕਰਦਾ ਕਿ ਉਹਨੇ ਫੈਸਲੇ ਕਰਨੇ ਆ। ਇਸੇ ਤਰ੍ਹਾਂ ਡੀਸੀ ਸਕੂਲ 'ਚ ਪੜ੍ਹਾਉਣ ਥੋੜ੍ਹਾ ਚੱਲ ਜਾਊਗਾ। ਡਾਕਟਰ ਜਿਹੜਾ ਉਹ ਕੋਈ ਇਹ ਤਾਂ ਆਫਤ ਪ੍ਰਬੰਧਨ 'ਚ ਥੋੜ੍ਹਾ ਚੱਲ ਜਾਊਗਾ ਕਿ ਜਿੱਥੇ ਕਿਤੇ ਹੜ੍ਹ ਆ ਗਿਆ ਉੱਥੇ ਡਾਕਟਰ ਨੂੰ ਕਿਸੇ ਨੂੰ ਭੇਜ ਉਹ ਦੇਖ ਲੂਗਾ। ਸੋ ਇਹ ਹਰ ਇੱਕ ਦਾ ਕੰਮ ਵੰਡਿਆ ਹੋਇਆ। ਪਰ ਸੁਪਰੀਮ ਕੋਰਟ ਦੀ ਤੁਸੀਂ ਗੱਲ ਕੀਤੀ ਹੈ ਵੀ ਸੁਪਰੀਮ ਕੋਰਟ ਦੇ ਵਿੱਚ ਉਹ ਨਿਬੇੜਾ ਹੋਇਆ ਸੀ ਜਾਂ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਸ ਦੇ ਉੱਤੋਂ ਇਹ ਕੇਸ ਜਿਹੜਾ ਉਹ ਖਹਿਰਾ ਨੂੰ ਰਾਹਤ ਦੇ ਤੌਰ ਤੇ ਆਪਾਂ ਦੇਖਦੇ ਹਾਂ। ਪਰ ਸੁਪਰੀਮ ਕੋਰਟ ਨੇ ਤਾਂ, ਜੇ ਸੁਪਰੀਮ ਕੋਰਟ ਦੀ ਮੰਨਣੀ ਹੋਵੇ ਤਾਂ ਸੁਪਰੀਮ ਕੋਰਟ ਨੇ ਤਾਂ ਇੱਥੋਂ ਤੱਕ ਵੀ ਕਿਹਾ ਵੀ ਆ ਜਿਹੜੇ ਕਿਸਾਨ ਬੈਠੇ ਇਹਨਾਂ ਦਾ ਜਿਹੜਾ ਰਾਹ ਰੋਕਿਆ ਤੁਸੀਂ, ਇਹ ਗਲਤ ਆ। ਔਰ ਸਰਕਾਰਾਂ ਤੱਕ ਨੂੰ ਫਟਕਾਰਾਂ ਪੈ ਚੁੱਕੀਆਂ ਨੇ ਸੁਪਰੀਮ ਕੋਰਟ ਦੇ ਹਵਾਲੇ ਦੇ ਨਾਲ ਦੇਖੀਏ। ਪਰ ਉਹਨਾਂ ਕਾਨੂੰਨ ਦੀ ਸਭ ਤੋਂ ਵੱਡੀ ਧਿਰ ਦੀ ਇਹ ਸਿਆਸਤਦਾਨ ਮੰਨਦੇ ਕਿੰਨੀ ਕੁ ਆਪਣੇ ਸਾਹਮਣੇ ਹੀ ਹੈ ਜੀ। ਬਿਲਕੁਲ ਜੀ। ਅਗਲੀ ਗੱਲ ਕਰੀਏ ਆਪਾਂ ਪੰਥਕ ਮਾਮਲੇ ਦੀ। ਬਹੁਤ ਮਹੀਨਿਆਂ ਤੋਂ ਇਹ ਜਿਹੜੀਆਂ ਚਰਚਾਵਾਂ ਖਬਰਾਂ ਦੇ ਰੂਪ ਦੇ ਵਿੱਚ ਆ ਰਹੀਆਂ ਨੇ ਆਪਣੇ ਸਾਹਮਣੇ, ਔਰ ਹਰ ਐਪੀਸੋਡ ਉਹ ਪਿਛਲੇ ਤੋਂ ਵੱਧ ਨਿਰਾਸ਼ਾਜਨਕ ਆ। ਹਰ ਐਪੀਸੋਡ ਜਿਹੜਾ ਅਗਲੀ ਘਟਨਾਕ੍ਰਮ ਹੈ ਉਹ ਜੋ ਪਿੱਛੇ ਵਾਪਰਿਆ ਉਹਦੇ ਤੋਂ ਜ਼ਿਆਦਾ ਨਿਰਾਸ਼ਾਜਨਕ ਹੈ। ਤਾਜਪੋਸ਼ੀ ਜਥੇਦਾਰ ਸਾਹਿਬਾਨ ਦੀ, ਜਿਵੇਂ ਆਪਾਂ ਅਕਸਰ ਹੀ ਚਰਚਾ ਕਰਦੇ ਰਹੇ ਨੇ ਵੀ ਕਿਸੇ ਟਾਈਮ ਸਿੱਖ ਜਗਤ, ਸਾਰੇ ਭਾਈਚਾਰਾ ਔਰ ਗੈਰ ਸਿੱਖ ਬੰਦੇ ਵੀ ਇਸ ਤਾਜਪੋਸ਼ੀ ਦੇ ਤੌਰ ਜਦੋਂ ਹੁੰਦੀ ਸੀ ਤਾਂ ਉਦੋਂ ਪਹੁੰਚਦੇ ਸੀਗੇ ਉਹ ਕਿਸੇ ਤਰੀਕੇ ਦੇ ਨਾਲ, ਤੇ ਉਹਨਾਂ ਲਈ ਇੱਕ ਬਹੁਤ ਵੱਡਾ ਦਿਨ ਹੁੰਦਾ ਸੀਗਾ ਕਿ ਅੱਜ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਤਾਜਪੋਸ਼ੀ ਹੈ। ਪਰ ਜਿਸ ਤਰੀਕੇ ਦੇ ਨਾਲ ਹੋਈ ਉਹ ਤਾਜਪੋਸ਼ੀ, ਉਹਦੇ ਤੇ ਤਾਂ ਸਵਾਲ ਆਪਾਂ ਕੱਲ ਵੀ ਜਿਹੜੇ ਖੜੇ ਕੀਤੇ ਸੀ ਤੇ ਚਰਚਾ ਕੱਲ ਵੀ ਕੀਤੀ ਸੀ। ਪਰ ਹੁਣ ਗਿਆਨੀ ਰਘਬੀਰ ਸਿੰਘ ਜੀ ਦੱਸ ਰਹੇ ਨੇ, ਉਹ ਕੁਝ ਕਹਿ ਰਹੇ ਨੇ ਜਿਹੜੀ ਜਥੇਦਾਰ ਸਾਹਿਬ ਦੀ ਤਾਜਪੋਸ਼ੀ ਹੋਈ ਆ ਵੀ ਮਰਿਆਦਾ ਦਾ ਪਾਲਣ ਹੋਇਆ ਜਾਂ ਨਹੀਂ ਹੋਇਆ। ਪ੍ਰਵੀਨ ਜੀ, ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਜਦੋਂ ਕੌਮ ਦੇ ਜਥੇਦਾਰਾਂ ਨੂੰ ਸੇਵਾ ਸੰਭਾਲੀ ਜਾਂਦੀ ਆ, ਕੌਮ ਦੇ ਜਥੇਦਾਰਾਂ ਦੀ ਤਾਜਪੋਸ਼ੀ ਹੁੰਦੀ ਆ ਜੀ, ਤਾਂ ਇੱਕ ਮਤਲਬ ਚੜ੍ਹਦੀ ਕਲਾ ਦੇ ਪ੍ਰਤੀਕ ਵਾਲਾ ਸਮਾਗਮ ਹੁੰਦਾ ਤੇ ਉਹ ਸਮਾਗਮ ਦੇ ਬਹੁਤ ਗਹਿਰੇ ਤੇ ਮਤਲਬ ਦੂਰ ਅਦੇਸ਼ੀ ਪ੍ਰਭਾਵ ਹੁੰਦੇ ਨੇ ਕਿ ਲਓ ਜੀ ਕੌਮ ਨੂੰ ਨਵਾਂ ਜਥੇਦਾਰ ਮਿਲਿਆ ਤੇ ਇਹ ਪਰ ਸਰਵ ਪ੍ਰਵਾਨਿਤ ਜਥੇਦਾਰ ਮਿਲਿਆ। ਸੋ ਇਹ ਥੋਪਿਆ ਨਹੀਂ ਗਿਆ। ਮਤਲਬ ਇਸ ਦੀ ਜੇ ਤੈਨਾਤੀ ਹੋਈ ਹੈ ਤਾਂ ਸਾਰੀਆਂ ਧਿਰਾਂ ਬਾਗੋ ਬਾਗ ਨੇ। ਉਹਦੇ ਵਿੱਚ ਉਹ ਦਸਤਾਰ ਭੇਟਾ ਦਾ ਮਤਲਬ ਹੀ ਇਹੀ ਹੁੰਦਾ ਕਿ ਲਓ ਜੀ ਇੰਨੀਆਂ ਸੰਪਰਦਾਵਾਂ, ਇੰਨੀਆਂ ਸੰਸਥਾਵਾਂ, ਇੰਨੇ ਸਿੱਖ ਸੰਗਠਨ, ਇੰਨੀਆਂ ਮਤਲਬ ਧਿਰਾਂ, ਉਹਨਾਂ ਸਾਰਿਆਂ ਵੱਲੋਂ ਪੱਗਾਂ ਆਈਆਂ ਨੇ ਭਾਈ ਜੀ ਜੀ, ਉਹਨਾਂ ਦੇ ਨੁਮਾਇੰਦੇ ਪੱਗਾਂ ਲੈ ਕੇ ਪਹੁੰਚੇ ਨੇ, ਪਈਆ ਦਸਤਾਰ ਭੇਟ ਕਰ ਰਹੇ ਨੇ ਉਹ। ਇਹਦਾ ਮਤਲਬ ਕਿ ਭਾਈ ਇਹ ਸਾਨੂੰ ਵੀ ਪ੍ਰਵਾਨ, ਸਾਨੂੰ ਵੀ ਪ੍ਰਵਾਨ, ਸਾਨੂੰ ਵੀ ਪ੍ਰਵਾਨ। ਇੱਥੇ ਤੁਸੀਂ ਕੌਮ ਦੇ ਜਥੇਦਾਰ ਨੂੰ 2:50 ਤੇ ਜਦੋਂ ਪੱਗ ਭੇਟ ਕਰਦੇ ਹੋ, ਉਹ ਵੀ ਕਿਸੇ ਹੋਰ ਪਰਿਵਾਰ ਵੱਲੋਂ ਜਾਂ ਕਿਸੇ ਧਿਰ ਵੱਲੋਂ ਕਰਾਏ ਗਏ ਅਖੰਡ ਪਾਠ ਸਾਹਿਬ ਦੇ ਉੱਤੇ ਜਾ ਕੇ, ਹੈ ਨਾ, ਉਹ ਵੀ ਕਹਿੰਦੇ ਮਰਿਆਦਾ ਤੋੜੀ ਗਈ ਆ।
ਹੁਣ ਇਸ ਮਸਲੇ ਤੇ ਜਦੋਂ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਾ ਕੇ 2:50-52 ਜੋ ਘੜੀ ਦੱਸਦੀ ਹੈ, ਫੋਟੋ ਦੱਸਦੀ ਹੈ, ਜੀ ਉਹਦੇ ਹਿਸਾਬ ਨਾਲ ਜਦੋਂ ਸਰੋਪਾ ਪਵਾ ਕੇ ਤੇ ਦਸਤਾਰ ਲੈ ਕੇ ਕਿਹਾ ਜੀ ਲਓ ਜੀ ਮੈਂ ਸੇਵਾ ਸੰਭਾਲ ਲਈ ਜਥੇਦਾਰੀ ਦੀ, ਹਾਂਜੀ ਹੈਨਾ, ਉਸ ਪ੍ਰਕਿਰਿਆ ਤੇ ਬਹੁਤ ਧਿਰਾਂ ਨੇ ਸਵਾਲ ਖੜੇ ਕੀਤੇ। SGPC ਦੇ ਸਾਬਕਾ ਨੁਮਾਇੰਦਿਆਂ ਨੇ ਵੀ, ਅਕਾਲੀ ਦਲ ਦੇ ਕਈ ਲੀਡਰਾਂ ਨੇ ਵੀ, ਹੈਨਾ, ਜਾਂ ਪੰਥਕ ਧਿਰਾਂ ਦੇ ਵਿੱਚੋਂ ਵੀ ਕਈਆਂ ਨੇ, ਸੰਪਰਦਾਵਾਂ ਚੋਂ ਵੀ, ਚਾਹੇ ਨਿਹੰਗ ਜਥੇਬੰਦੀ ਹੈ, ਚਾਹੇ ਦਮਦਮੀ ਟਕਸਾਲ ਹੈ, ਇੱਥੋਂ ਤੱਕ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਾਫੀ ਲੰਬੀ ਚੌੜੀ ਤਕਰੀਰ ਕੀਤੀ ਕਿ ਨਾ ਗੁਰੂ ਗ੍ਰੰਥ ਨਾ ਗੁਰੂ ਪੰਥ, ਹੈਨਾ। ਪਰ ਇਹ ਸਭ ਦੇ ਬਾਵਜੂਦ ਆਪਾਂ ਸਾਰੀਆਂ ਚੀਜ਼ਾਂ ਨੂੰ ਲਾਂਭੇ ਰੱਖ ਦਈਏ ਜੀ। ਜਥੇਦਾਰ ਗਿਆਨੀ ਰਘੁਬੀਰ ਸਿੰਘ ਹੋਰਾਂ ਦੀ ਇਸ ਗੱਲ ਨੂੰ ਅਜੇ ਵੀ ਮਾਨਤਾ ਹੈ ਕਿ ਉਹ ਸਹਿਜ ਨੇ, ਉਹ ਨਿਮਰ ਨੇ, ਔਰ ਬੜਾ ਨਾਪ ਤੋਲ ਕੇ ਬੋਲਦੇ ਨੇ, ਚਾਹੇ ਉਹ ਬਖਵਾ ਬਹੁਤ ਲੈ ਜਾਂਦੇ ਨੇ ਬੋਲਣ ਲੱਗੇ, ਸਮਾਂ ਬਹੁਤ ਲੈ ਜਾਂਦੇ ਨੇ, ਹੈਨਾ, ਲਟਕਾ ਲੈਂਦੇ ਨੇ ਗੱਲ ਨੂੰ ਜਾਂ ਅਗਾਂਹ ਪਾ ਲੈਂਦੇ ਨੇ, ਪਰ ਉਹ ਜਦੋਂ ਬੋਲਦੇ ਨੇ ਤਾਂ ਕਾਫੀ ਉਹਨਾਂ ਦਾ ਇਸ ਗੱਲ ਦਾ ਪ੍ਰਭਾਵ ਜਾਂਦਾ ਕਿ ਗਿਆਨੀ ਰਘੁਬੀਰ ਸਿੰਘ ਨੇ ਕੋਈ ਗੱਲ ਕਹੀ ਹੈ। ਹਾਂਜੀ ਹਾਂਜੀ। ਹੁਣ ਜੇਕਰ ਤੁਸੀਂ ਇਸ ਪਹਿਲੂ ਤੇ ਜਾਓਗੇ ਤਾਂ ਗਿਆਨੀ ਰਘੁਬੀਰ ਸਿੰਘ ਹੋਰਾਂ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਕਿ ਉਹ ਇਸ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ। ਜੀ ਜੀ। ਤੇ ਬਤੌਰ ਹੈੱਡ ਗ੍ਰੰਥੀ ਔਰ ਸਾਬਕਾ ਜਥੇਦਾਰ ਗਿਆਨੀ ਰਘੁਬੀਰ ਸਿੰਘ ਦੀ ਗੱਲ ਦਾ ਵਜਨ ਹੈ। ਜੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਥੇਦਾਰ ਦੀ ਸੇਵਾ ਸੰਭਾਲ ਮੌਕੇ ਮਰਿਆਦਾ ਦਾ ਵੱਡਾ ਘਾਣ ਹੋਇਆ, ਜੇਕਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਪਵਿੱਤਰ ਗੱਦੀ ਦੇ ਉੱਤੇ ਤੈਸ ਚਾ ਕੇ ਗੰਦੇ ਛਿੱਟੇ ਨਾ ਪਾਓ, ਤਾਂ ਇਹਦਾ ਕੋਈ ਭਾਵ ਅਰਥ ਹੈ। ਜੇਕਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਨਾ ਉਸ ਸਮੇਂ ਉੱਥੇ ਪ੍ਰਕਾਸ਼ ਸੀਗਾ ਗੁਰੂ ਸਾਹਿਬ ਦਾ, ਤੇ ਨਾ ਹੀ ਮਤਲਬ ਕਿ ਇਸ ਤਰ੍ਹਾਂ ਦਸਤਾਰਾਂ ਭੇਟ ਕੀਤੀਆਂ ਜਾ ਸਕਦੀਆਂ, ਫਿਰ ਇਹਦਾ ਮਤਲਬ ਹੈ ਕੋਈ। ਜਥੇਦਾਰ ਗਿਆਨੀ ਰਘੁਬੀਰ ਸਿੰਘ ਹੋਰੀ ਜਿਹੜੇ ਹੈੱਡ ਗ੍ਰੰਥੀ ਨੇ, ਉਹ ਕਹਿੰਦੇ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੇਵਾ ਸੰਭਾਲਦੇ ਆ ਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੌਮ ਦੇ ਨਾਮ ਤੇ ਉੱਤੇ ਐਲਾਨ ਕਰਦੇ ਨੇ ਕਿ ਭਾਈ ਕੌਮ ਨੂੰ ਆ ਜਥੇਦਾਰ ਮਿਲ ਰਿਹਾ, ਕੌਮ ਦੀ ਅਗਵਾਈ ਹੁਣ ਇਹ ਜਥੇਦਾਰ ਸਾਹਿਬਾਨ ਕਰਨਗੇ। ਤੇ ਉਸ ਸਮੇਂ ਸੰਗਤਾਂ ਕਹਿੰਦੇ ਥੱਲੇ ਜੈਕਾਰਿਆਂ ਦੇ ਰੂਪ ਚ ਬਾਂਹ ਖੜੀਆਂ ਕਰਕੇ ਉਹਨੂੰ ਪ੍ਰਵਾਨ ਕਰਦੇ ਨੇ। ਫਿਰ ਸਭ ਤੋਂ ਪਹਿਲੀ ਦਸਤਾਰ ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਹੀ ਉਹਨੂੰ ਭੇਟ ਕਰਦੇ ਨੇ। ਉਹ ਤੋਂ ਬਾਅਦ ਫਿਰ ਬਾਕੀ ਸਾਰੀਆਂ ਧਿਰਾਂ ਆਪੋ ਆਪਣੀਆਂ ਦਸਤਾਰਾਂ ਭੇਟ ਕਰਦੀਆਂ ਨੇ। ਇਹ ਪਰੰਪਰਾ ਹੈ। ਜੀ ਜੀ। ਇਸੇ ਤਰ੍ਹਾਂ ਜੇਕਰ ਹੋਰ ਤਖਤਾਂ ਦੇ ਜਥੇਦਾਰ ਵੀ ਜਦੋਂ ਸੇਵਾ ਸੰਭਾਲਦੇ ਨੇ ਤਾਂ ਉਹ ਕਹਿੰਦੇ ਕਿ ਉਸ ਸਮੇਂ ਵੀ ਹੈੱਡ ਗ੍ਰੰਥੀ ਤਖਤ ਸਾਹਿਬ ਕੇਸਗੜ੍ਹ ਸਾਹਿਬ ਦੇ ਵੀ, ਹਰਿਮੰਦਰ ਸਾਹਿਬ ਦੇ ਵੀ, ਉਹ ਆ ਕੇ ਸਭ ਤੋਂ ਪਹਿਲਾਂ ਦਸਤਾਰਾਂ ਭੇਟ ਕਰਦੇ ਨੇ, ਫਿਰ ਬਾਕੀ। ਤੇ ਜੇਕਰ ਕਿਤੇ ਅਖੰਡ ਪਾਠ ਸਾਹਿਬ ਚੱਲ ਰਿਹਾ, ਉਹ ਹੁਣ ਕੇਸਗੜ੍ਹ ਸਾਹਿਬ ਦੇ ਦਾਇਰੇ ਦੇ ਵਿੱਚ ਕਿੰਨੀਆਂ ਥਾਵਾਂ ਤੇ ਅਖੰਡ ਪਾਠ ਖਿਲਾਏ ਹੁੰਦੇ ਨੇ ਸੰਗਤਾਂ ਨੇ। ਸੋ ਜੇਕਰ ਕਿਸੇ ਥਾਂ ਤੇ ਚੱਲ ਰਿਹਾ, ਕਹਿੰਦੇ ਉਸ ਚੱਲਦੇ ਅਖੰਡ ਪਾਠ ਦੇ ਵਿੱਚ ਤੁਸੀਂ ਕੋਈ ਹੋਰ ਰੋਹ ਰੀਤ ਕਰੋ, ਇਹ ਵੀ ਮਰਿਆਦਾ ਨਹੀਂ ਹੈਗੀ। ਜਦੋਂ ਤੱਕ ਕੋਈ ਸੰਪੂਰਨਤਾ ਨਹੀਂ ਹੋਈ, ਉਹਦੇ ਭੋਗ ਨਹੀਂ, ਔਰ ਜਿਸ ਮੰਤਵ ਨਾਲ ਪਰਿਵਾਰ ਨੇ ਰਖਾਇਆ ਹੈ ਉਹਨਾਂ ਵੱਲੋਂ ਹੈ। ਸਹੀ ਗੱਲ ਹੈ, ਬਿਲਕੁਲ। ਤੇ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਹੈ, ਜਿੱਥੇ ਜਾ ਕੇ ਸਾਰੀ ਸੰਗਤ ਦੇ ਲਈ ਖੁੱਲ੍ਹਾ ਦਰ ਹੈ, ਉਸ ਥਾਂ ਦੇ ਉੱਤੇ ਤਾਂ ਅਜੇ ਪ੍ਰਕਾਸ਼ ਹੀ ਨਹੀਂ ਹੋਇਆ ਸੀ। ਹੁਣ ਜ਼ੋਰ ਲਾਇਆ ਪਿਆ SGPC ਨੇ, ਜ਼ੋਰ ਲਾਇਆ ਪਿਆ ਕੁਲਦੀਪ ਸਿੰਘ ਗੜਗੱਜ ਦੇ ਸਮਰਥਕਾਂ ਨੇ। ਕਿਹਾ ਲੋ ਜੀ, ਕਹਿੰਦੇ ਸੀਗੇ ਜੀ ਅਜੇ ਤਾਂ ਸ਼ਸਤਰ ਵੀ ਸ਼ੋਭਤ ਨਹੀਂ ਹੋਏ ਸੀ, ਆਹ ਦੇਖੋ ਜੀ ਤਸਵੀਰਾਂ। ਭਾਈ ਤੁਸੀਂ ਗੱਲ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ। ਜਿਸ ਸਮੇਂ ਉੱਥੇ ਮੱਥਾ ਟੇਕਿਆ ਜਾ ਰਿਹਾ ਸੀ, ਉਹ ਤਾਂ ਪਾਲਕੀ ਮੂਹਰੇ ਹੀ ਮੱਥਾ ਟੇਕ ਰਿਹਾ ਸੀ, ਉੱਥੇ ਪਾਲਕੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਹੈ ਹੀ ਨਹੀਂ ਸੀ। ਜੀ ਜੀ, ਬਿਲਕੁਲ। ਉਹਦਾ ਪ੍ਰਕਾਸ਼ ਹੀ ਨਹੀਂਗਾ। ਸੋ ਇਸ ਲਈ ਇਹ ਪਹਿਲੂ ਆਪਣੇ ਆਪ 'ਚ ਸਵਾਲ ਹੈ ਕਿ ਇਹਦੇ ਉੱਤੇ ਵੱਡਾ ਗਿਆਨੀ ਰਘੁਬੀਰ ਸਿੰਘ ਨੇ ਸਪਸ਼ਟਤਾ ਕਰਤੀ। ਇਹ ਤੋਂ ਬਾਅਦ ਹੋਰ ਕੀ ਹੋਊਗਾ ਹੁਣ? ਤੇ ਇਹ ਤੁਸੀਂ ਖੁਦ ਆਪਣੀ ਬਿਆਨਬਾਜ਼ੀ 'ਚ SGPC ਦੇ ਨੁਮਾਇੰਦੇ ਕੱਲ ਬਾਰ-ਬਾਰ ਸਪਸ਼ਟ ਕਰ ਰਹੇ ਸੀ ਕਿ ਗਲਤ ਪ੍ਰਚਾਰਿਆ ਜਾ ਰਿਹਾ ਜੀ, ਮਰਿਆਦਾ ਦਾ ਪਾਲਣ ਹੋਇਆ ਜੀ, ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ 'ਚ ਖੜ ਕੇ 5 ਪਿਆਰਿਆਂ ਨੇ ਦਸਤਾਰ ਦਿੱਤੀ ਜੀ। ਹੁਣ ਇਹ ਤਾਂ ਸਪਸ਼ਟ ਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਉਹ ਅਖੰਡ ਪਾਠ 'ਚ ਸੀਗੀ, ਹੈਨਾ। ਪਰ ਤੁਸੀਂ ਕਹਿ ਰਹੇ ਜੀ ਸ਼ਸਤਰ ਸ਼ੋਭਤ ਸੀ, ਤੁਸੀਂ ਇਹ ਨਹੀਂ ਕਿਹਾ ਅਜੇ ਤੱਕ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਸੀ। ਸੋ ਖੁਦ ਗਿਆਨੀ ਰਘੁਬੀਰ ਸਿੰਘ ਨੇ ਵੀ ਗੱਲ ਕਹੀ ਕਿ ਜਦੋਂ ਇੱਕ ਕੇਸਗੜ੍ਹ ਸਾਹਿਬ ਵਿਖੇ ਚੱਲ ਰਹੇ ਸ਼੍ਰੀ ਅਖੰਡ ਪਾਠ ਸਾਹਿਬ ਵਾਲੇ ਕਮਰੇ 'ਚ ਸਕੱਤਰ ਤੇ ਮੈਨੇਜਰ ਵੱਲੋਂ ਜਥੇਦਾਰ ਨੂੰ ਦਸਤਾਰ ਭੇਟ ਕੀਤੀ ਗਈ, ਤੇ ਇਹਦਾ ਮਤਲਬ ਉਸ ਸਮੇਂ ਨਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਨਾ ਸੀਨੀਅਰ ਵਾਈਸ ਪ੍ਰਧਾਨ, ਨਾ ਕੋਈ ਨੁਮਾਇੰਦਾ, ਨਾ ਸੰਪਰਦਾਵਾਂ ਦਾ ਕੋਈ ਮੁਖੀ, ਜਿਨ੍ਹਾਂ ਨੂੰ ਤੁਸੀਂ ਬੋਰਡ ਲਾ ਕੇ 11 ਵਜੇ ਸੱਦਿਆ ਸੀ, ਹੈਨਾ। ਫਿਰ ਉਸੇ ਵੇਲੇ ਕਹਿੰਦੇ ਜੀ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਤਖਤ ਸਾਹਿਬ ਵਿਖੇ ਅਜੇ ਪ੍ਰਕਾਸ਼ ਨਹੀਂ ਹੋਇਆ ਸੀ। ਸੋ ਜੇ ਗਿਆਨੀ ਰਘੁਬੀਰ ਸਿੰਘ ਇਹ ਗੱਲਾਂ ਕਹਿ ਰਹੇ ਨੇ, ਮਤਲਬ ਉਹਨੇ ਪੂਰੀ ਆਪਣੀ ਘੋਖ ਪੜਤਾਲ ਕਰਨ ਤੋਂ ਬਾਅਦ ਇਹ ਗੱਲ ਕਹੀ ਹੈ ਜੀ। ਹੁਣ ਇਹ ਤੋਂ ਬਾਅਦ ਹੋਰ ਕੀ ਹੋ ਸਕਦਾ? ਦੂਸਰੇ ਪਾਸੇ ਕੱਲ SGPC ਦੇ ਜਿਹੜੇ ਚੀਫ ਸੈਕਟਰੀ ਨੇ ਕੁਲਵੰਤ ਸਿੰਘ ਮੰਨਣ, ਉਹਨਾਂ ਦੇ ਘਰ ਦੇ ਬਾਹਰ ਸੰਗਤਾਂ ਪਹੁੰਚ ਗਈਆਂ। ਉਹਨਾਂ ਨੇ ਪ੍ਰਦਰਸ਼ਨ ਕੀਤਾ ਕਿ ਵੀ ਜੇ ਤੁਸੀਂ ਦਸਤਖਤ, ਕਿਉਂਕਿ ਪ੍ਰਵੀਨ ਜੀ ਜਿਹੜਾ ਪਿਛਲੀ ਬੈਠਕ 'ਚ ਹੋਇਆ ਫੈਸਲਾ ਹੁੰਦਾ, ਉਹਨੂੰ ਅਗਲੀ ਬੈਠਕ ਦੇ ਵਿੱਚ ਪਾਸ ਕਰਨਾ ਹੁੰਦਾ। ਠੀਕ ਹੈ। ਸੋ ਸਿੰਘ ਸਾਹਿਬਾਨ ਗਿਆਨੀ
ਰਘਵੀਰ ਸਿੰਘ ਔਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੂੰ ਜਿਹੜਾ SGPC ਨੇ ਹਟਾਉਣ ਦਾ ਫੈਸਲਾ ਲਿਆ ਤੇ ਨਵੇਂ ਜਥੇਦਾਰ ਲਾਉਣ ਦਾ ਫੈਸਲਾ ਲਿਆ, ਉਹਨੂੰ ਫਾਈਨਲ ਸ਼ੋਅ ਹੁਣ ਇਸ ਅੰਤਰਿਕ ਕਮੇਟੀ ਦੀ 17 ਤਰੀਕ ਵਾਲੀ ਬੈਠਕ ਚ ਮਿਲਣੀ ਹੈ। ਤੇ ਉਹਦੇ ਲਈ ਸੰਗਤਾਂ ਹੁਣ ਕੁਲਵੰਤ ਸਿੰਘ ਮੰਨਣ ਤੇ ਦਬਾਅ ਬਣਨੇ ਕਿ ਜੇ ਚੀਫ ਸੈਕਟਰੀ ਹੋਣ ਦੇ ਨਾਤੇ ਤੁਸੀਂ ਦਸਤਖਤ ਕੀਤੇ, ਤੁਸੀਂ ਬੈਠਕ ਚ ਗਏ, ਫਿਰ ਅਸੀਂ ਤੁਹਾਡਾ ਵੀ ਵਿਰੋਧ ਕਰਾਂਗੇ। ਉਹਨੇ ਆਪਣੇ ਸਮਰਥਕ ਬੁਲਾ ਲਏ, ਉਹ ਟਕਰਾਅ ਵਾਲੀ ਸਥਿਤੀ ਬਣ ਗਈ, ਉੱਥੇ ਪਾਠ ਸ਼ੁਰੂ ਹੋ ਗਿਆ, ਦਰੀਆਂ ਵਿਛਾ ਕੇ 100 ਤੋਂ ਵੱਧ ਪੁਲਿਸ ਵਾਲੇ ਆ ਗਏ। ਸੋ ਇਹ ਸਾਰੀ ਸਥਿਤੀ ਬਣੀ ਹੋਈ ਹੈ। ਹਾਂ, ਜਿਹੜਾ ਪਹਿਲੂ ਵਾਚਣਯੋਗ ਹੈ ਕਿ ਅਕਾਲੀ ਦਲ, ਬਾਦਲ ਧਿਰ ਜਾਂ SGPC ਹੁਣ ਇਸ ਸਥਿਤੀ ਤੇ ਆ ਗਈ ਕਿ ਉਹ ਪਿਛਲੀ ਗਲਤੀ ਨੂੰ ਠੀਕ ਕਰਨ ਦੇ ਲਈ ਅਗਲੀ ਗਲਤੀ ਕਰ ਰਹੀ ਹੈ ਲਗਾਤਾਰ। ਮਤਲਬ ਕਿ ਪਰ ਇਸ ਪ੍ਰਕਿਰਿਆ ਚ ਮੈਨੂੰ ਉਹ ਵਰਤਾਰਾ ਯਾਦ ਆ ਰਿਹਾ ਜਿੱਦਣ ਪੰਜਾਬ ਕੈਬਨਿਟ ਦੀ ਬੈਠਕ ਸੀ, ਤਾਜੀ ਪੰਜਾਬ ਕੈਬਨਿਟ ਦੀ ਬੈਠਕ ਤੋਂ ਬਾਅਦ ਸਮੀਖਿਆ ਉਹਦੀ ਕਰਨ ਦੇ ਲਈ ਇਹਨਾਂ ਨੇ ਆ ਨਵਾਂ ਜਿਹੜਾ ਉਮੀਦਵਾਰ ਬਣਾਇਆ ਲੁਧਿਆਣਾ ਪੱਛਮੀ ਤੋਂ ਰਾਜ ਸਭਾ ਮੈਂਬਰ, ਉਹਨੂੰ ਬਿਠਾ ਲਿਆ ਸੀ। ਠੀਕ ਹੈ। ਤੇ ਮੈਂ ਉਸ ਦਿਨ ਸਵਾਲ ਕੀਤਾ ਸੀਗਾ ਪ੍ਰਵੀਨ ਜੀ ਕਿ ਕੈਬਨਿਟ ਦੀ ਬੈਠਕ ਦਾ ਉਹ ਹਿੱਸਾ ਨਹੀਂ ਹੈ ਬੰਦਾ। ਹਾਂਜੀ ਹਾਂਜੀ। ਤੇ ਉਹ ਕੈਬਨਿਟ ਦੀ ਬੈਠਕ ਦੀ ਸਮੀਖਿਆ ਕਿਵੇਂ ਕਰ ਸਕਦਾ ਕਿ ਸੰਵਿਧਾਨਕ ਤੌਰ ਤੇ, ਸਿਧਾਂਤਕ ਤੌਰ ਤੇ ਸਹੀ ਨਹੀਂ ਹੈਗਾ। ਉਸੇ ਤਰ੍ਹਾਂ ਚਾਹੇ ਉਹ ਨਿਯੁਕਤੀ ਹੈ, ਚਾਹੇ ਉਹ ਬੈਠਕਾਂ ਦਾ ਵਰਤਾਰਾ ਹੈ, ਉਹਦੇ ਵਿੱਚ ਇੱਕ ਸਿਧਾਂਤ, ਇੱਕ ਪਰੰਪਰਾ ਹੈ। ਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਅੰਤਰਿਮ ਕਮੇਟੀ ਦੇ ਨੁਮਾਇੰਦੇ ਪ੍ਰੈਸ ਕਾਨਫਰੰਸ ਕਰਕੇ ਸਾਰੇ ਗੱਲ ਦਾ ਵਿਖਿਆਨ ਕਰਨਾ ਚਾਹੁੰਦੇ ਆ, ਤੇ ਪ੍ਰੈਸ ਕਾਨਫਰੰਸ ਦੀ ਅਗਵਾਈ ਕੌਣ ਕਰ ਰਿਹਾ ਜੀ? ਸੁੱਚਾ ਸਿੰਘ ਲੰਗਾ। ਹੁਣ ਸੁੱਚਾ ਇੰਨਾ ਸੁੱਚਾ ਹੋ ਗਿਆ ਕਿ ਉਹ ਇਹ ਮਰਿਆਦਾ ਦੱਸੂਗਾ। ਸਹੀ। ਸੋ ਮਤਲਬ ਅਕਾਲੀ ਦਲ ਉਹਦੇ ਰਾਹੀਂ ਹੁਣ ਆਪਣਾ ਪੰਥਕ ਆਧਾਰ ਬਣਾਊਗਾ। ਅਫਸੋਸ ਤੁਸੀਂ ਜਿਹੜੇ ਚਿਹਰਿਆਂ ਦੇ ਪਹਿਲਾਂ ਹੀ ਆਪਣਾ ਆਪ ਗਵਾ ਲਿਆ ਵਾ ਸਾਰਾ ਕੁਝ, ਤੁਸੀਂ ਉਹਦੇ ਸਾਰੇ ਤਰਨਾ ਚਾਹੁੰਦੇ ਹੋ। ਸੋ ਫਿਰ ਇਹ ਕਿਸ਼ਤੀ ਤਾਂ ਡੁੱਬੀ ਉਹ ਡੁੱਬੀ ਜਨਾਬ, ਇਹ ਨਹੀਂ ਧਰਦੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਵੀ ਜਿਹੜੀ ਵੀ ਚੀਜ਼ ਵਾਪਰਦੀ ਆ ਉਹ ਡੈਮੇਜ ਕੰਟਰੋਲ ਕਰਨਾ ਚਾਹੁੰਦੇ ਨੇ, ਉਸ ਕਰਕੇ ਉਹ ਹੋਰ ਸਗੋਂ ਉਸ ਰਸਾਤਲ ਵੱਲ ਧੱਕੇ ਜਾਂਦੇ ਨੇ ਜਿੱਧਰ ਨਹੀਂ ਜਾਣਾ ਚਾਹੀਦਾ ਸੀ। ਕਮਾਲ ਦੇ ਇਹਨਾਂ ਦੇ ਸਲਾਹਕਾਰ ਨੇ ਜਿਹੜੇ ਇਹਨਾਂ ਨੂੰ ਦੱਸ ਹੀ ਨਹੀਂ ਰਹੇ ਕਿ ਬਈ ਆਹ ਚੀਜ਼ਾਂ ਤੁਹਾਡੀਆਂ ਨਾ ਸਿਰਫ ਪੰਥ ਦਾ ਤਾਂ ਚਲੋ ਜੋ ਹੋ ਗਿਆ, ਜੋ ਹੋਣਾ ਸੀਗਾ ਉਹ ਤਾਂ ਆਪਾਂ ਨੂੰ ਸਾਹਮਣੇ ਦਿਖਦਾ ਹੀ ਹੈ, ਪਰ ਨਾ ਸਿਰਫ ਤੁਹਾਨੂੰ ਇਸ ਪੰਥਕ ਪੱਖ ਤੋਂ ਬਲਕਿ ਤੁਹਾਨੂੰ ਸਿਆਸੀ ਪੱਖ ਤੋਂ ਵੀ ਚੀਜ਼ਾਂ ਹਾਸ਼ੀਆਗ੍ਰਸਤ ਕਰ ਰਹੀਆਂ ਨੇ, ਉਹ ਵੀ ਨਹੀਂ ਇਹਨਾਂ ਦਾ ਧਿਆਨ ਇਸ ਪਾਸੇ ਲਿਜਾ ਰਹੇ। ਖੈਰ ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੀ। ਪੰਜਾਬ ਸਰਕਾਰ ਦੀ ਜਿੱਦੇ ਕਿਸਾਨਾਂ ਦੇ ਨਾਲ ਮੀਟਿੰਗ ਸੀ ਮੁੱਖ ਮੰਤਰੀ ਸਾਹਿਬ ਦੀ, ਆਪਾਂ ਉਹਦੇ ਚਰਚਾ ਵੀ ਕੀਤੀ ਸ਼ਰਮਾ ਜੀ, ਤੇ ਤੁਸੀਂ ਕਿਹਾ ਸੀਗਾ ਕਿ ਇਹ ਗੱਲ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਹੈ ਕਿ ਸੂਬੇ ਦਾ ਮੁੱਖ ਮੰਤਰੀ ਕਿਸਾਨਾਂ ਨੂੰ ਕਵੇ ਕਿ ਕਰ ਲੋ ਜੋ ਕਰਨਾ ਹੈ। ਇਹ ਜਾਇਜ਼ ਨਹੀਂ ਹੈ ਕਿਸੇ ਵੀ ਤਰੀਕੇ। ਹਾਂ, ਤੁਹਾਡੀਆਂ ਮੰਗਾਂ ਤੇ ਸਹਿਮਤੀ ਬਣਦੀ ਹੈ, ਨਹੀਂ ਬਣਦੀ, ਮੀਟਿੰਗ ਦਾ ਸਮਾਂ ਘੱਟ ਵੱਧ ਹੈ। ਕਈ ਵਾਰੀ ਜਿਹੜੇ ਸਿਆਣੇ ਸਿਆਸੀ ਆਗੂ ਹੁੰਦੇ ਨੇ ਉਹ ਡਿਪਲੋਮੈਟਿਕ ਤਰੀਕੇ ਦੇ ਨਾਲ ਚੀਜ਼ਾਂ ਨੂੰ ਟਾਲ ਵੀ ਜਾਂਦੇ ਨੇ ਵੀ ਟਕਰਾਅ ਤੋਂ ਚਲੋ ਬਚਣਾ ਚੰਗਾ। ਪੰਜਾਬ ਸਰਕਾਰ ਨੇ ਕਿਸਾਨਾਂ ਦੀ ਖੜੀ ਫਸਲ ਤੇ ਮਸ਼ੀਨਾਂ ਚਲਾ ਦਿੱਤੀਆਂ। ਬਿਲਕੁਲ ਪ੍ਰਵੀਨ ਜੀ, ਇਹ ਗੁਰਦਾਸਪੁਰ ਖੇਤਰ ਦੀ ਘਟਨਾ ਹੈ। ਪੰਜਾਬ ਦੇ ਵਿੱਚ ਅੱਜ ਕੱਲ ਦਿੱਲੀ ਕਟੜਾ ਐਕਸਪ੍ਰੈਸ ਵੇ ਨੂੰ ਲੈ ਕੇ ਜਿੱਦਾਂ ਜ਼ਮੀਨ ਐਕਵਾਇਰ ਦਾ ਮਾਮਲਾ ਹੈ, ਉਹ ਆਪਣੇ ਆਪ ਚ ਬੁੱਧੀਜੀਵੀਆਂ ਦੇ ਲਈ ਇੱਕ ਫਿਕਰ ਹੈ ਕਿ ਪੰਜਾਬ ਚ ਜਾਣਬੁੱਝ ਕੇ ਜਿਹੜੀਆਂ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ, ਜਿਹੜੀਆਂ ਪੰਜਾਬ ਨੂੰ ਚਾਹੀਦੀਆਂ ਵੀ ਨਹੀਂ, ਪੰਜਾਬ ਦੀ ਲੋੜ ਵੀ ਨਹੀਂ ਸੀ। ਹਾਂਜੀ ਬਿਲਕੁਲ। ਉਹਦੇ ਨਾਂ ਦੇ ਉੱਤੇ ਜ਼ਮੀਨ ਐਕਵਾਇਰ ਤੇ ਹੋਰ ਜ਼ਮੀਨਾਂ ਬਾਹਰਲੇ ਚੱਕ ਰਹੇ ਨੇ, ਤੇ ਇਹ ਆਉਣ ਵਾਲੇ ਸਮੇਂ ਚ ਪੰਜਾਬ ਦੇ ਲਈ ਇੱਕ ਨਵੀਂ ਮੁਸ਼ਕਲ ਵੀ ਖੜੀ ਹੋ ਸਕਦੀ ਹੈ। ਤੇ ਹਰ 10 ਕਿਲੋਮੀਟਰ ਤੇ ਇੱਕ ਮਾਲ ਖੁੱਲ ਜਾਣਾ ਤੇ ਉਹਦੇ ਨਾਲ ਬਾਜ਼ਾਰੀਕਰਨ ਦਾ ਵੀ ਸਾਡੇ ਤੇ, ਛੋਟੇ ਦੁਕਾਨਦਾਰ ਤੇ ਵੀ ਵੱਡਾ ਪ੍ਰਭਾਵ ਪੈਣ ਵਾਲਾ। ਸੋ ਪੰਜਾਬ ਦੀ ਕਿਸਾਨੀ ਪੱਖੋਂ ਵੀ, ਪੰਜਾਬ ਦੇ ਛੋਟੇ ਦੁਕਾਨਦਾਰ ਪੱਖੋਂ ਵੀ ਪੰਜਾਬ ਨੂੰ ਆਉਣ ਵਾਲੇ ਦਿਨਾਂ 'ਚ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ। ਜੀ ਜੀ। ਪਰ ਇਹ ਸਭ ਦੇ ਲਈ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ ਤੇ ਕਈ ਵਾਰ ਸਾਡੇ ਬੰਦਿਆਂ ਨੂੰ ਲੱਗਦਾ ਕਿ ਲੈ ਵੀ ਜਿਹੜੀ ਜ਼ਮੀਨ 1 ਮਹੀਨਾ ਪਹਿਲਾਂ 40 ਲੱਖ ਦੀ ਸੀ ਉਹ ਤਾਂ ਕਰੋੜ ਦੀ ਹੋ ਗਈ ਅੱਜ, ਹਨਾ, ਸੋ ਵੇਚ ਲਓ। ਜਿਹੜੇ ਤਾਂ ਕਿਤੇ ਹੋਰ ਜ਼ਮੀਨ ਲੈ ਲੈਂਦੇ ਆ ਉਹ ਟੈਂਪਰੇਰੀ ਤਾਂ ਸਰ ਜਾਂਦਾ, ਪਰ ਖੇਤੀ ਹੇਠੋਂ ਜ਼ਮੀਨ ਘਟ ਰਹੀ ਹੈ ਤੇ ਸਾਡੇ ਕਿਸਾਨਾਂ ਕੋਲੋਂ ਜ਼ਮੀਨ ਜਾ ਤਾਂ ਰਹੀ ਹੈ, ਇਹ 'ਚ ਕੋਈ ਦੋ ਰਾਏ ਨਹੀਂ। ਜੇ ਕੱਲ ਨੂੰ ਜਾ ਕੇ ਕਿਤੇ ਹੋਰ ਖਰੀਦੋਗੇ ਤਾਂ ਵੀ ਕਿਸੇ ਕਿਸਾਨ ਤੋਂ ਹੀ ਖਰੀਦੋਗੇ ਨਾ। ਸਹੀ ਬਿਲਕੁਲ। ਸੋ ਇਹ ਪ੍ਰਕਿਰਿਆ ਤਾਂ ਹੈਗੀ ਉਹ ਹੈ। ਹੁਣ ਇਹ ਸਭ ਦੇ ਦਰਮਿਆਨ ਗੁਰਦਾਸਪੁਰ ਖੇਤਰ ਦੇ ਵਿੱਚ ਨੰਗਲ ਚੌੜ ਤੇ ਭਰਥ ਵਾਲੇ ਇਲਾਕੇ ਦੀਆਂ ਕੁਝ ਜ਼ਮੀਨਾਂ ਸੀਗੀਆਂ ਜਿਹੜੀਆਂ ਸਰਕਾਰ ਨੇ ਇਸ ਜਿਹੜਾ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਲਈ ਐਕਵਾਇਰ ਕੀਤੀਆਂ ਸੀ। ਤੇ ਹੁਣ ਪ੍ਰਸ਼ਾਸਨ ਦਾ, ਪੰਜਾਬ ਸਰਕਾਰ ਦਾ ਇਹ ਕਹਿਣਾ ਹੈ ਕਿ ਕਿਸਾਨਾਂ ਨੂੰ ਅਸੀਂ ਬਣਦੀ ਅਦਾਇਗੀ ਦੇ ਚੁੱਕੇ ਹਾਂ, ਕਬਜ਼ਾ ਨਹੀਂ ਛੱਡ ਰਹੇ ਜੀ, ਤੇ ਅਸੀਂ ਉਹ ਕਬਜ਼ਾ ਲੈਣ ਆਏ ਸੀ। ਤੇ ਕਿਸਾਨ ਕਹਿੰਦੇ ਕਿ ਜੋ ਮਾਰਕੀਟ ਰੇਟ ਹੈ, ਜੋ ਹੋਰ ਥਾਵਾਂ ਤੇ ਦਿੱਤਾ, ਉਹਦੇ ਹਿਸਾਬ ਨਾਲ ਸਾਨੂੰ ਅਦਾਇਗੀ ਨਹੀਂ ਕੀਤੀ, ਸਾਡੀ ਜ਼ਮੀਨਾਂ ਦਾ ਮੁੱਲ ਉਹ ਨਹੀਂ ਪਾਇਆ, ਸਾਨੂੰ ਪੂਰਾ ਮੁੱਲ ਦੇ ਦੇਣ ਤੇ ਅਸੀਂ ਕਬਜ਼ਾ ਛੱਡ ਦਾਂਗੇ। ਪਰ ਮੈਂ ਕਹਿੰਦਾ ਇਸ ਲੜਾਈ ਦੇ ਵਿੱਚ ਖੜੀ ਫਸਲ, ਤਿਆਰ ਫਸਲ ਵੱਢਣ ਦੀ ਕੀ ਲੋੜ ਸੀ? ਤੁਸੀਂ ਕਬਜ਼ਾ ਲੈ ਲਓ, ਫਿਰ ਤਾਂ ਵੀ ਤੁਸੀਂ ਜ਼ਮੀਨ ਦੇ ਉੱਤੋਂ ਫਸਲ ਵੱਢਣ ਤੋਂ ਬਾਅਦ ਹੀ ਕਬਜ਼ਾ ਹੋਊਗਾ। ਮਤਲਬ ਖੜੀ ਫਸਲ ਥਾਣੇ ਕਬਜ਼ਾ ਲੈ ਲਓ। ਕੱਲ ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਦੇ ਘਰੇ ਛੱਡਿਆ 4 ਬੋਰੀਆਂ ਕਣਕ ਦੀਆਂ ਕਿ ਲਓ ਜੀ ਆ ਆਪਣੇ ਖੇਤ ਦੀ, ਸਰਕਾਰੀ ਖੇਤ ਦੀ ਕਣਕ ਹੈ, ਪਰ ਤੁਸੀਂ ਖੜੀ ਫਸਲ ਜਿਹੜੀ ਤਿਆਰ ਆ ਉਹ ਤਾਂ ਨਾ ਖਰਾਬ ਕਰੋ।
ਮਾਰਚ ਮਹੀਨਾ ਅੱਧਾ ਲੰਘ ਗਿਆ ਤੇ ਅਪ੍ਰੈਲ 'ਚ ਵਾਢੀ ਆ ਅਪ੍ਰੈਲ ਜਾਂਦੀ 'ਚ ਤਾਂ ਵੱਢ ਗਈ ਆ ਜਾਂਦੀ। ਹਾਂਜੀ। ਮਤਲਬ ਇਹ ਤਰੀਕਾ ਸਮਝ ਨਹੀਂ ਆਇਆ ਤੇ ਉਹ ਟਕਰਾਅ ਹੋਇਆ ਜਦੋਂ ਪ੍ਰਸ਼ਾਸਨ ਦੇ ਹੁਕਮਾਂ ਤੇ ਪੰਜਾਬ ਪੁਲਿਸ ਨੇ ਉੱਥੇ ਮਸ਼ੀਨ ਚਲਾਉਣੀ ਸ਼ੁਰੂ ਕੀਤੀ ਤੇ ਕਿਸਾਨ ਆ ਕੇ ਮੂਹਰੇ ਲੰਬੇ ਪੈ ਗਏ ਕਿ ਅਸੀਂ ਨਹੀਂ ਵੱਢਣ ਦਿੰਦੇ। ਫਿਰ ਪੁਲਿਸ ਨੇ ਕਿਸਾਨ ਧੂਏ ਵੀ ਧੱਕੇ ਵੀ ਮਾਰੇ, ਸਿੱਟੇ ਵੀ, ਡਾਂਗ ਵੀ ਫੇਰੀ ਤੇ ਨਤੀਜਾ 7 ਤੋਂ ਵੱਧ ਕਿਸਾਨ ਜ਼ਖਮੀ ਨੇ ਤੇ ਜੇਰੇ ਇਲਾਜ ਨੇ। ਤੇ ਸਰਵਣ ਸਿੰਘ ਪੰਧੇਰ ਹੋਰੀ ਪਹੁੰਚ ਗਏ ਨੇ ਤੇ ਮੀਟਿੰਗਾਂ ਹੋ ਗਈਆਂ ਨੇ। ਸੋ ਅਗਲੀ ਰਣਨੀਤੀ ਹੁਣ ਤਿਆਰ ਹੈ, ਹੋ ਸਕਦਾ ਅੰਦੋਲਨ ਇਸ ਮਸਲੇ ਤੇ ਵੱਡਾ ਹੋਵੇ, ਪਰ ਕਿੱਥੇ ਅੰਦੋਲਨ। ਸਹੀ ਬਿਲਕੁਲ ਇਹ ਪਹਿਲੂ ਹੈਗਾ। ਸੋ ਹਾਂ 15 ਤਰੀਕ ਵਾਲੀ ਐਸਕੇਐਮ ਦੀ ਬੈਠਕ ਹੈ, ਉਹਦੇ ਵਿੱਚ ਇਸ ਮਸਲੇ ਤੇ ਮਤਾ ਪੈ ਜਾਊਗਾ ਤੇ ਅਗਲਾ ਪ੍ਰੋਗਰਾਮ ਵੀ ਦੇ ਦੇਣਗੇ। ਖਨੌਰੀ ਸ਼ੰਭੂ ਤੇ ਵੀ ਇਸ ਮਸਲੇ ਦਾ ਜ਼ਿਕਰ ਹੋ ਜਾਊਗਾ ਤੇ ਫਿਰ ਅਗਲਾ ਪ੍ਰੋਗਰਾਮ ਦੇ ਦੇਣਗੇ। 19 ਤਰੀਕ ਨੂੰ ਉਹਨਾਂ ਦੀ ਕੇਂਦਰ ਨਾਲ ਬੈਠਕ ਹੈ ਤੇ ਉਹਨਾਂ ਨੇ ਵੀ ਕੇਂਦਰ ਨੂੰ ਇੱਕ ਰਿਪੋਰਟ ਬਣਾ ਕੇ ਤਿਆਰ ਕਰਕੇ ਭੇਜਤੀ ਕਿ ਐਮਐਸਪੀ ਦੇ ਉੱਤੇ ਸਾਰੀ ਫਸਲ ਖਰੀਦਣ ਲਈ ਦੇਸ਼ ਦੇ ਵਿੱਚੋਂ ਜੀ 25 ਤੋਂ ਲੈ ਕੇ 30,000 ਕਰੋੜ ਦੀ ਲੋੜ ਹੈ। ਤੇ ਉਹ ਕਹਿੰਦੇ ਯਾਰ ਚੱਕੋ ਸਾਰਾ ਆਰਥਿਕ ਡਾਟਾ ਅਸੀਂ ਤੁਹਾਨੂੰ ਭੇਜਣੇ ਆ। ਕੁਝ ਤਰ੍ਹਾਂ ਕਹਿੰਦੀ ਹੈ ਕਿ ਭਾਈ ਤੁਸੀਂ ਆਰਥਿਕ ਪੈਸਾ ਕਿੰਨਾ ਚਾਹੀਦਾ ਹੈ, ਕਿੱਥੋਂ ਆਊਗਾ, ਐਵੇਂ ਕਰ ਲਓ, ਇਹ ਤੁਸੀਂ ਕਿਉਂ ਜਾਣਕਾਰੀਆਂ ਸਰਕਾਰ ਨੂੰ ਦੇ ਰਹੇ ਹੋ? ਤੁਸੀਂ ਆਪਣਾ ਕੇਸ ਮਜ਼ਬੂਤ ਕਰੋ ਕਿ ਐਮਐਸਪੀ ਸਾਨੂੰ ਕਿਉਂ ਚਾਹੀਦੀ ਹੈ। ਸਹੀ ਬਿਲਕੁਲ। ਐਮਐਸਪੀ ਸਾਡਾ ਹੱਕ ਕਿਉਂ ਹੈ, ਤੁਸੀਂ ਇਹਦੇ ਤੇ ਕਰੋ। ਪੈਸਾ ਕਿੱਥੋਂ ਲਿਆਉਣਾ, ਕਿਵੇਂ ਲਿਆਉਣਾ, ਕਿੱਥੋਂ ਬਚਾਉਣਾ, ਕਿੰਨਾ ਬਚਾਉਣਾ, ਕਿੱਥੋਂ ਦੇਣਾ, ਇਹ ਸਰਕਾਰਾਂ ਦੇ ਬਾਬੂਆਂ ਦੇ ਕੰਮ, ਸਰਕਾਰਾਂ ਦੇ ਕੰਮ। ਜਿਹਨੇ ਵਿਭਾਗ ਖੋਲੇ ਨੇ, ਅਫਸਰ ਤਨਖਾਹ ਕਾਹਦੀ ਲੈਂਦੇ ਆ, ਤੁਸੀਂ ਆਰਥਿਕ ਵਿਸ਼ਿਆਂ ਦੇ ਵਿੱਚ ਕਿਉਂ ਉਲਝ ਰਹੇ ਹੋ? ਸੋ ਪਰ ਇਹਨਾਂ ਨੇ ਵੀ ਨੁਕਤਾ ਭੇਜਿਆ। ਸੋ ਦੇਖਦੇ ਹਾਂ ਜੀ 15 ਨੂੰ ਐਸਕੇਐਮ ਦੀ ਬੈਠਕ ਹੈ ਤੇ 19 ਨੂੰ ਖਨੌਰੀ ਸ਼ੰਭੂ ਵਾਲਿਆਂ ਦੀ ਕੇਂਦਰ ਨਾਲ ਬੈਠਕ ਹੈ। ਉਹਦੇ ਵਿੱਚੋਂ ਕੀ ਨਿਕਲਦਾ, ਪਰ ਪੰਜਾਬ ਦੇ ਕਿਸਾਨਾਂ ਦੇ ਮੂਹਰੇ ਹਰ ਪੜਾਅ ਤੇ ਚੁਣੌਤੀ ਤਾਂ ਖੜੀ ਹੈ। ਸਿਆਸੀ ਆਗੂਆਂ ਨੂੰ ਇਹ ਸਮਝਣਾ ਚਾਹੀਦਾ ਵੀ ਜਿਹੜੇ ਉਹਨਾਂ ਦੇ ਬਿਆਨ ਨੇ ਨਾ, ਉਹਨਾਂ ਬਿਆਨਾਂ ਦੇ ਨਾਲ ਲੋਕਾਂ ਦੇ ਉੱਤੇ ਖਾਸਾ ਪ੍ਰਭਾਵ ਪੈਂਦਾ। ਇੱਕ ਦੌਰ ਸੀ ਜਦੋਂ ਪੰਜਾਬ ਪੁਲਿਸ ਬੀਬੀਆਂ ਨੂੰ ਚੱਕ ਕੇ ਘਰੋਂ ਚੱਕ ਕੇ ਲੈ ਜਾਂਦੀ ਸੀ। ਫਿਰ ਚਲੋ ਸਰਕਾਰ ਬਦਲੀ 97 ਦੇ ਵਿੱਚ ਤੇ ਇਹ ਤੈਅ ਹੋਇਆ ਕਿ ਹੁਣ ਬੀਬੀਆਂ ਥਾਣੇ ਨਹੀਂ ਲਿਜਾਈਆਂ ਜਾਣਗੀਆਂ। ਉਹਦੇ ਨਾਲ ਲੋਕਾਂ ਨੂੰ ਰਾਹਤ ਮਿਲੀ। ਬੇਸ਼ੱਕ ਉਹ ਇੰਪਲੀਮੈਂਟੇਸ਼ਨ ਉਹ ਹੌਲੀ ਹੁੰਦਾ ਰਿਹਾ, ਪਰ ਫੌਰੀ ਤੌਰ ਤੇ ਇੱਕ ਰਾਹਤ ਦਾ ਕੰਮ ਉਸ ਚੀਜ਼ ਨੇ ਕੀਤਾ ਵੀ ਘੱਟੋ ਘੱਟ ਬੀਬੀਆਂ ਨੂੰ ਜ਼ਲਾਲਤ ਤੋਂ ਇੱਕ ਵੱਡੀ ਤੋਂ ਬਚਾ ਲਿਆ ਗਿਆ। ਮੁੱਖ ਮੰਤਰੀ ਸਾਹਿਬ ਨੂੰ ਇਹ ਸਮਝਣਾ ਚਾਹੀਦਾ ਵੀ ਜਦੋਂ ਤੁਸੀਂ ਬਾਹਰ ਨਿਕਲ ਕੇ ਮੀਟਿੰਗ 'ਚ ਇਹ ਗੱਲ ਕਰਦੇ ਹੋ ਨਾ ਕਿ ਜੋ ਕਰਨਾ ਕਰ ਲਓ, ਇਹਦੇ ਨਾਲ ਤੁਹਾਡੀ ਜਿਹੜੀ ਹੰਕਾਰੀ ਅਫਸਰਸ਼ਾਹੀ ਹੈ, ਉਹਦੀ ਜਿਹੜੀ ਇੱਕ ਪ੍ਰਵਿਰਤੀ ਹੈ ਲੋਕਾਂ ਨੂੰ ਕੁਚਲਣ ਦੀ, ਉਹਨੂੰ ਬਲ ਮਿਲਦਾ ਤੇ ਸਿੱਟੇ ਵਜੋਂ ਫਿਰ ਖੜੀਆਂ ਫਸਲਾਂ ਤੇ ਮਸ਼ੀਨਾਂ ਚੱਲਦੀਆਂ। ਇਹਨਾਂ ਨੂੰ ਸਮਝਣ ਦੀ ਲੋੜ ਹੈ। ਇਹੀ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਜਿੰਨਾ ਚਿਰ ਕਿਸੇ ਗੱਲ ਤੇ ਸਹਿਮਤੀ ਨਹੀਂ ਬਣਦੀ, ਕਿਸਾਨ ਤਾਂ ਕੀ ਕਿਸੇ ਵਪਾਰੀ ਦਾ ਜਾਂ ਹੋਰ ਦਾ ਨੁਕਸਾਨ ਨਹੀਂ ਹੋਣ ਦੇਣਾ। ਆਪਾਂ ਕੱਲੀ ਕਿਸਾਨ ਦੀ ਗੱਲ ਨਹੀਂ ਕਰਦੇ, ਕਿਸੇ ਮਜ਼ਦੂਰ ਦਾ ਜਾਂ ਕਿਸੇ ਦਾ ਵੀ ਨੁਕਸਾਨ ਨਹੀਂ ਹੋਣ ਦੇਣਾ, ਤੁਸੀਂ ਘਰ ਨਹੀਂ ਢਾਉਣਾ। ਪਰ ਜਦੋਂ ਸਿਆਸੀ ਆਗੂ ਆਪ ਹੋਛੇਪਣ ਤੇ ਉੱਤਰ ਆਉਂਦੇ ਆ ਤੇ ਫਿਰ ਉਹਨਾਂ ਨੂੰ ਤਾਂ ਜਿਹੜੇ ਪਹਿਲਾਂ ਹੀ ਹੋਛੇ ਆ, ਉਹਨਾਂ ਨੂੰ ਤਾਂ ਸਗੋਂ ਗੱਲ ਜਿਵੇਂ ਆਪਾਂ ਕਹਿੰਦੇ ਨਾ ਅੱਗ ਤੇ ਘਿਓ ਪਾਉਣ ਵਾਲੀ ਗੱਲ ਆ, ਉਹ ਤਾਂ ਕਹਿੰਦੇ ਵੀ ਬਸ। ਹੁਣ ਜਿਵੇਂ ਨਸ਼ਿਆਂ ਦੇ ਉੱਤੇ ਕਾਰਵਾਈ ਚੱਲ ਰਹੀ ਆ, ਧਰਾਤਲ ਤੇ ਕੁਝ ਲੋਕ ਇਸ ਨੂੰ ਹੱਲਾਸ਼ੇਰੀ ਦੇ ਰਹੇ ਨੇ ਕਿ ਬਹੁਤ ਠੀਕ ਹੋ ਰਿਹਾ ਵੀ ਚੱਕਦਾ ਕੰਮ। ਮੈਂ ਕਹਿੰਦਾ ਫੌਰੀ ਰਾਹਤ ਜਿਹੜੇ ਪੀੜਤ ਹੁੰਦੇ ਨੇ, ਆਲੇ ਦੇ ਘਰਾਂ ਵਾਲੇ ਜਾਂ ਇਲਾਕੇ ਵਾਲੇ, ਉਹਨਾਂ ਨੂੰ ਲੱਗਦਾ ਕਿ ਲੈ ਵੀ ਸਰਕਾਰ ਨੇ ਕੁਝ ਕੀਤਾ। ਜੀ ਪਰ ਮੈਂ ਕਹਿੰਦਾ ਕਿ ਜੇ ਸੱਚਮੁੱਚ ਇਹ ਸਥਿਤੀ ਹੈਗੀ ਆ ਤਾਂ ਸਰਕਾਰ ਆਰਡਰ ਕਿਉਂ ਨਹੀਂ ਲੈਂਦੀ ਅਦਾਲਤ 'ਚ? ਅਦਾਲਤ 'ਚੋਂ ਇਹ ਸਾਬਤ ਕਰੇ ਕਿ ਭਾਈ ਉਸੇ ਨਾਲ ਬਣੀ ਹੈ। ਜਦੋਂ ਸੁਪਰੀਮ ਕੋਰਟ ਕਹਿੰਦੀ ਹੈ ਕਿ ਜਿਹੜਾ ਬੰਦਾ ਦੋਸ਼ੀ ਆ ਉਹਨੂੰ ਸਜ਼ਾ ਦਿਓ ਤੇ ਉਹਦੇ ਪਰਿਵਾਰ ਦੇ ਜੀਆਂ ਦੇ ਘਰ ਢਾਉਣ ਦੇ ਕੀ ਮਸਲੇ, ਤੇ ਜੇ ਘਰ ਢਾਉਣੇ ਸੀ ਤਾਂ ਅਜੇ ਤੱਕ ਮਤਲਬ ਪੁਲਿਸ ਅਧਿਕਾਰੀ ਕਿੱਥੇ ਨੇ ਉਹ ਜਿਨ੍ਹਾਂ ਦੇ ਘਰ ਢਾਉਣੇ ਸੀ ਤੁਸੀਂ? ਉਹ ਵੱਡੇ ਮਗਰਮੱਛ ਕਿੱਥੇ ਨੇ? ਲੋਕ ਤਾਂ ਪੁੱਛਣ ਲੱਗ ਪਏ। ਬਿਲਕੁਲ, ਲੋਕ ਵੱਡੀਆਂ ਕੋਠੀਆਂ ਦੀਆਂ ਫੋਟੋਆਂ ਪਾ ਰਹੇ ਨੇ। ਤੁਹਾਡੇ ਸੰਜੇ ਸਿੰਘ ਜੀ ਜਿਹਨਾਂ ਲੀਡਰਾਂ ਨੂੰ ਸਦਾਕਤ ਦੱਸਦੇ ਸੀ ਨਸ਼ੇ ਤੇ, ਫਿਰ ਜਾਓ ਨਾ ਇੱਕ ਵਾਰ ਗੱਡੀ ਲੈ ਕੇ ਉਹਦੇ ਘਰ ਕਰਨੀ ਨੂੰ, ਭੇਜੋ ਨਾ ਮਸ਼ੀਨ ਉਹਦੇ ਘਰ ਕਰਨੀ ਨੂੰ, ਕਿਉਂ ਨਹੀਂ ਜਾ ਹੁੰਦੀ? ਸੋ ਇਸ ਲਈ ਕਹਿਣੀ ਤੇ ਕਰਨੀ 'ਚ ਬਹੁਤ ਫਰਕ ਹੈ ਜਨਾਬ। ਤੁਸੀਂ ਜਦੋਂ ਜ਼ਮੀਨਾਂ ਖਾਲੀ ਕਰਾਉਣਗੇ ਸੀ ਤਦ ਵੀ ਪਤਾ ਤੁਸੀਂ ਖਾਲੀ ਤਾਂ ਸਿਸਮਾਂ ਵਾਲੇ ਕਰਾਉਣੇ ਸੀ, ਖਾਲੀ ਤਾਂ ਇਹਨਾਂ ਦੇ ਫਾਰਮ ਹਾਊਸ ਉਹ ਕਰਾਉਣੇ ਸੀ। ਉਧਰ ਦਾ ਸੁਖ ਵਿਲਾ ਜਾਂ ਇਹਦੇ ਵਾਲਾ ਕੈਪਟਨ ਅਮਰਿੰਦਰ ਸਿੰਘ ਵਾਲਾ ਕਿੱਥੇ ਗਏ? ਉਹ ਉਧਰ ਨੂੰ ਤਾਂ ਕਦੇ ਜਾ ਨਹੀਂ ਹੋਇਆ। ਨਹੀਂ ਉਧਰ ਨੂੰ ਉਹ ਕਿੰਨੀ ਦੇਰ ਚੱਲਿਆ, ਢੋਲ ਮੁੜ ਕੇ ਨਹੀਂ ਵੱਜਿਆ। ਹੁਣ ਪੰਜਾਬ 'ਚੋਂ ਸਾਰੀਆਂ ਜ਼ਮੀਨਾਂ ਛਡਾ ਲੀਆਂ। ਬਿਲਕੁਲ ਜੀ, ਇਹ ਸਿਰਫ ਚੋਣ ਸਟੰਟ, ਇਸ਼ਤਿਹਾਰਬਾਜ਼ੀ ਸਟੰਟ ਨੇ। ਹਕੀਕਤ 'ਚ ਤੁਸੀਂ ਪੰਜਾਬ 'ਚੋਂ ਨਸ਼ਾ ਮੁਕਾਉਣ ਦੇ ਲਈ ਨਹੀਂ ਕਰ ਰਹੇ। ਜਿੱਦਣ ਕਰੋਗੇ ਤੁਹਾਡੇ ਘਰਾਂ ਦੇ ਵਿੱਚੋਂ ਵੀ ਕਿੰਨੇ ਲੀਡਰ ਨਿਕਲਣਗੇ ਜਿਨ੍ਹਾਂ ਦੇ ਨਾਮ ਦੇ ਉੱਤੇ ਧੰਦੇ ਚੱਲਦੇ। ਬਿਲਕੁਲ ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਜਿਹੜੇ ਜਿਵੇਂ ਤੁਸੀਂ ਕਿਹਾ ਵੀ ਡਾਂਕੇ ਦੀ ਚੋਟ ਤੇ ਜਿਹੜੇ ਅਕਸਰ ਹੀ ਡਾਂਕਾ ਵਜਾਉਂਦੇ ਰਹਿੰਦੇ ਨੇ ਵੀ ਅਸੀਂ ਆਹ ਕਰਤਾ। ਗੱਲ ਕਰੀਏ ਵਿਸ਼ਵ ਗੁਰੂ ਦੀ, ਮੋਦੀ ਸਾਹਿਬ ਦੇ ਭਾਰਤ ਦੀ, ਦੁਨੀਆ ਦੇ ਸਭ ਤੋਂ 20 ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਲਿਸਟ ਆਈ ਹੈ, ਰਿਪੋਰਟ ਆਈ ਹੈ ਕੋਈ। ਇਹਦੇ ਵਿੱਚ ਅੱਧ ਨੀਗਾ ਜਾਂ ਇੱਕ ਹਿੱਸਾ ਨੀਗਾ, ਅੱਧੋਂ ਵੱਧ ਯਾਨੀ ਕਿ 13 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਜਿਹੜੇ ਨੇ ਉਹ ਭਾਰਤ ਦੇ ਨੇ ਜੀ। ਬਿਲਕੁਲ ਜੀ, ਮੇਰਾ ਦੇਸ਼ ਮਹਾਨ ਹੈ ਤੇ ਅਸੀਂ ਦੁਨੀਆ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੱਲ ਮਾਰੀਏ। ਜਨਸੰਖਿਆ ਦੇ ਮਾਮਲੇ 'ਚ ਅਸੀਂ ਨੰਬਰ 1 ਹੈ ਤੇ ਹੋਰ ਵਿਸ਼ਵ ਗੁਰੂ ਨੇ ਕੀ ਕਰਨਾ ਹੁੰਦਾ। ਤੇ ਦੂਸਰੇ ਪਾਸੇ ਸਾਡੀ ਜਿਹੜੀ ਰਾਜਧਾਨੀ ਹੈ ਉਹ ਦੁਨੀਆ ਦੀਆਂ ਸਭ ਤੋਂ ਵੱਧ ਰਾਜਧਾਨੀਆਂ ਦੇ ਵਿੱਚੋਂ ਨੰਬਰ 1 ਤੇ ਆਈ ਹੈ। ਚਾਹੇ ਪ੍ਰਦੂਸ਼ਣ ਦੇ ਮਾਮਲੇ 'ਚ ਆਈ ਹੈ, ਨੰਬਰ 1 ਤੇ ਤਾਂ ਆ ਗਈ ਨਾ। ਸੋ ਦਿੱਲੀ ਦੁਨੀਆ ਦੀਆਂ
ਸਾਰੇ ਮੁਲਕਾਂ ਦੀਆਂ ਕੈਪੀਟਲਾਂ ਦੇ ਵਿੱਚੋਂ ਨੰਬਰ 1 ਤੇ ਆਈ ਹੈ ਜੀ ਕਿ ਅਸੀਂ ਪ੍ਰਦੂਸ਼ਿਤ ਹਾਂ। ਤੇ ਸਾਡਾ ਮੁਲਕ ਇਸ ਮਾਮਲੇ ਦੇ ਵਿੱਚ ਦੁਨੀਆ ਦੇ 5ਵੇਂ ਨੰਬਰ ਤੇ ਆ ਗਿਆ ਜੀ। ਸੋ ਹੋ ਸਕਦਾ ਕਿ ਪ੍ਰਦੂਸ਼ਣ ਦੇ ਮਾਮਲੇ 'ਚ 5ਵੇਂ ਨੰਬਰ ਤੇ ਆਉਣ ਤੇ ਇਹਨਾਂ ਨੂੰ ਅਫਸੋਸ ਹੋਵੇ ਕਿ ਅਸੀਂ ਪਹਿਲੇ ਨੰਬਰ ਤੇ ਕਿਉਂ ਨਹੀਂ ਆਏ, ਪਰ ਫਿਰ ਵੀ ਸਰਕਾਰੀ ਤੌਰ ਤੇ ਇਸ ਵਾਰ ਪਿੱਠ ਥੱਪੜ ਸਕਦੇ ਕਿ ਪਿਛਲੀ ਵਾਰ ਅਸੀਂ 3ਜੇ ਨੰਬਰ ਤੇ ਸੀ, ਇਸ ਵਾਰ 5ਵੇਂ ਤੇ ਗਏ, ਥੋੜਾ ਜਿਹਾ ਥੱਲੇ ਆਏ ਹਾਂ, ਚੰਗੀ ਗੱਲ ਹੈ। ਪਰ ਇਹ ਪ੍ਰਾਪਤੀ ਨਹੀਂ ਹੈ ਜੀ। ਜਿੱਥੇ ਮਤਲਬ ਕਿ ਸਾਡੇ ਧਾਰਮਿਕ ਗ੍ਰੰਥ ਤੇ ਅਸੀਂ ਧਾਰਮਿਕ ਮਾਨਤਾਵਾਂ ਦਿੰਦੇ ਹੋਈਏ, ਅਸੀਂ ਗੁਰੂਆਂ ਪੀਰੀਆਂ ਸੰਤਾਂ ਫਕੀਰਾਂ ਤੇ ਅਵਤਾਰਾਂ ਨੂੰ ਮੰਨਦੇ ਹੋਈਏ, ਤੇ ਉੱਥੇ ਸਾਡੀ ਗੰਗਾ ਦੇ ਵਿੱਚ ਨਹਾਉਣ ਤੇ ਵੀ ਤੁਸੀਂ ਇਹ ਰਿਪੋਰਟਾਂ ਆਉਂਦੀਆਂ ਹੋਣ ਕਿ ਭਾਈ ਇਹ ਤਾਂ ਬਹੁਤ ਗੰਦਾ ਪਾਣੀ ਜਿੱਥੇ ਨਹਾਈ ਜਾਂਦੇ ਹੋ, ਹੈ ਨਾ, ਤੇ ਇੱਥੇ ਬਈ ਸਾਫ਼ ਕਰਨ ਦੇ ਲਈ ਵੀ ਤੁਹਾਨੂੰ ਇੱਕ ਅੰਦੋਲਨ ਛੇੜਨਾ ਪਵੇ, ਤਾਂ ਇਹਦਾ ਮਤਲਬ ਅਸੀਂ ਕਿੱਥੇ ਆ ਉਸ ਫਲਸਫੇ ਦੇ ਧਾਰਨੀ। ਸੋ ਆਹ ਰਿਪੋਰਟ ਦੱਸਦੀ ਹੈ ਜੀ ਕਿ ਦੇਸ਼ ਸਾਡਾ 5ਵੇਂ ਨੰਬਰ ਤੇ ਹੈ ਪ੍ਰਦੂਸ਼ਿਤ ਮੁਲਕਾਂ ਦੇ ਵਿੱਚੋਂ। ਦੇਸ਼ ਦੀ ਰਾਜਧਾਨੀ ਦੁਨੀਆ ਦੇ ਵਿੱਚੋਂ ਪਹਿਲੇ ਨੰਬਰ ਤੇ ਹੈ, ਔਰ ਦੁਨੀਆ ਦੇ ਜਿਹੜੇ ਟੌਪ 20 ਸ਼ਹਿਰ ਆਏ ਨੇ ਉਹਨਾਂ 'ਚ ਭਾਰਤ ਦੇ 13 ਸ਼ਹਿਰ ਨੇ, ਜਿਹਦੇ ਵਿੱਚੋਂ 2 ਹੀ ਦਿੱਲੀਆਂ, ਪੁਰਾਣੀ ਦਿੱਲੀ ਵੀ ਤੇ ਨਵੀਂ ਦਿੱਲੀ ਵੀ, 2 ਹੀ ਦਿੱਲੀਆਂ ਇਹਦੇ ਵਿੱਚ ਸ਼ਾਮਲ ਨੇ। ਉਹਦੇ ਵਿੱਚ ਯੂਪੀ ਦੇ ਵੀ 2-3 ਖੇਤਰ ਹੈਗੇ ਨੇ, ਜਿਵੇਂ ਲੋਨੀ ਖੇਤਰ ਹੈ ਉਹਨਾਂ ਦਾ, ਮੁਜ਼ੱਫਰਨਗਰ ਖੇਤਰ ਹੈ, ਨੋਇਡਾ ਉਹਦੇ ਵਿੱਚ ਹੈ। ਨੋਇਡਾ ਵੀ ਦੋਨੇ ਨੇ, ਗ੍ਰੇਟਰ ਨੋਇਡਾ ਵੀ ਤੇ ਨੋਇਡਾ ਵੀ ਪ੍ਰਦੂਸ਼ਣ ਦੇ ਵਿੱਚ ਆਉਂਦੇ ਨੇ। ਸੋ ਇਸੇ ਤਰ੍ਹਾਂ ਜਿਹੜਾ ਦੁਨੀਆ ਭਰ ਦੇ ਵਿੱਚ ਸਭ ਤੋਂ ਮੁੱਢਲਾ ਇਲਾਕਾ ਦੱਸਦੇ ਨੇ ਕਿ ਦਿੱਲੀ ਦੇ ਨਾਲ ਬਹੁਤ ਤਰੱਕੀ ਕਰ ਲਈ ਜੀ, ਗੁੜਗਾਵਾਂ, ਉਹ ਵੀ ਪ੍ਰਦੂਸ਼ਣ ਦੇ ਵਿੱਚ ਸ਼ਾਮਲ ਹੈ ਨਾ। ਸੋ ਰਾਜਸਥਾਨ ਦੇ ਵੀ ਨੇ, ਸ਼੍ਰੀ ਗੰਗਾ ਨਗਰ ਵੀ ਹੈ, ਪਹਾੜੀ ਵੀ ਹੈ, ਸੋ ਹਨੂਮਾਨਗੜ੍ਹ ਵੀ ਹੈ, ਇਹ ਵੀ ਹੈਗੇ ਨੇ। ਤੇ ਇਸ ਮਾਮਲੇ 'ਚ ਬਾਹਰ ਪੰਜਾਬ ਵੀ ਨਹੀਂ ਰਿਹਾ, ਪੰਜਾਬ ਦਾ ਮੁੱਲਾਪੁਰੇ ਦੇ ਵਿੱਚ ਸ਼ਾਮਲ ਹੈ। ਸੋ ਮੇਘਾਲਿਆ ਦਾ ਬਨੀਹਾਟ ਸਭ ਤੋਂ ਨੰਬਰ 1 ਤੇ ਆਇਆ, ਫਿਰ ਦਿੱਲੀ ਹੈਗਾ ਜੀ, ਫਿਰ ਮੁੱਲਾਪੁਰ ਹੈਗਾ, ਫਿਰ ਫਰੀਦਾਬਾਦ ਹੈਗਾ, ਫਿਰ ਯੂਪੀ ਦਾ ਲੋਨੀ ਹੈਗਾ, ਫਿਰ ਨਵੀਂ ਦਿੱਲੀ ਹੈਗੀ, ਫਿਰ ਗੁੜਗਾਵਾਂ ਹੈਗਾ, ਫਿਰ ਸ਼੍ਰੀ ਗੰਗਾ ਨਗਰ ਹੈਗਾ, ਫਿਰ ਗ੍ਰੇਟਰ ਨੋਇਡਾ ਹੈਗਾ, ਫਿਰ ਪਹਾੜੀ ਹੈ, ਮੁਜ਼ੱਫਰਨਗਰ ਹੈ, ਹਨੂਮਾਨਗੜ੍ਹ ਹੈ ਤੇ ਨੋਇਡਾ ਹੈ ਜੀ। ਸੋ ਇਹ 20 ਦੇ ਵਿੱਚ 13 ਸਾਡੇ ਨੇ। ਹੁਣ ਇਹ ਦੇਖ ਲਓ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਜੀ। ਮਹਾਕੁੰਭ ਲੋਕਾਂ ਨੇ ਸਾਰੀ ਦੁਨੀਆ ਦੇ ਵਿੱਚ ਇਹਨਾਂ ਨੇ ਪ੍ਰਚਾਰਿਆ, ਹਾਲਾਂਕਿ ਹਿੰਦੂਆਂ ਦਾ ਤਿਉਹਾਰ ਆ, ਭਾਈਚਾਰੇ ਦਾ, ਔਰ ਧਾਰਮਿਕ ਮਾਨਤਾ ਦੇ ਮੁਤਾਬਕ ਉਸ ਜਿਹੜੀ ਆਸਥਾ ਉਹਦੀ ਆਪਾਂ ਕਦਰ ਕਰਦੇ ਹਾਂ। ਪਰ ਜਿਹੜੀ ਨਦੀ ਦੇ ਵਿੱਚ ਲੋਕ ਇਸ਼ਨਾਨ ਕਰਨ ਗਏ ਆ, ਉਹਦੇ ਬਾਰੇ ਆંકੜੇ ਕਦੇ ਪੜ੍ਹ ਕੇ ਵੇਖਣੇ ਆ। ਇਹਨਾਂ ਦਾ ਆਪ ਦਾ ਜਿਹੜਾ ਮਹਿਕਮਾ ਹੈ, ਪੋਲਿਊਸ਼ਨ ਕੇਂਦਰੀ ਪੋਲਿਊਸ਼ਨ ਕੰਟਰੋਲ ਬੋਰਡ ਆ ਜਿਹੜਾ, ਉਹਦੀ ਆਪ ਦੀ ਇੱਕ ਰਿਪੋਰਟ ਹੈ ਕਿ ਨਹਾਉਣਾ ਤਾਂ ਦੂਰ ਦੀ ਗੱਲ, ਗੰਗਾ ਦਾ ਪਾਣੀ ਪੀਣਾ ਤਾਂ ਦੂਰ ਦੀ ਗੱਲ, ਨਹਾਉਣ ਦੇ ਲਾਇਕ ਵੀ ਨਹੀਂਗਾ। ਪਰ ਦੂਜੇ ਪਾਸੇ ਪ੍ਰਚਾਰ ਰਹੇ ਨੇ ਜੀ ਇੰਨੇ ਕਰੋੜ ਲੋਕ ਆ ਗਏ, ਇੰਨਾ ਕੁਛ ਹੋ ਗਿਆ। ਸੋ ਧਰਾਤਲ ਦੀ ਸੱਚਾਈ ਤੇ ਉਹ ਤਾਂ ਬਹੁਤ ਦੂਰ ਦੀ ਗੱਲ ਆ। ਬਸ ਇਹ ਹੈ ਕਿ ਇੱਕ ਖਾਸ ਵਰਗ ਨੂੰ ਖੁਸ਼ ਕਰਨ ਵਾਸਤੇ ਇੱਕ ਅਖੌਤੀ ਜਿਹੜਾ ਇੱਕ ਪ੍ਰਚੰਡ ਰਚਿਆ ਗਿਆ, ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਜਾ ਰਿਹਾ, ਮੈਂ ਇਹ ਕਹਾਂਗਾ। ਕਿਉਂਕਿ ਤੇ ਯੂਥ ਨੂੰ ਬੇਰੁਜ਼ਗਾਰ ਕਰਕੇ ਤੇ ਤੁਸੀਂ ਦੂਜੇ ਮੁਲਕਾਂ ਦੀਆਂ ਜਿਹੜੀਆਂ ਜੰਗਾਂ ਰੁਕਵਾਉਣ ਦੀ ਗੱਲ ਕਰਦੇ ਹੋ। 13 ਮੁਲਕ, 13 ਸ਼ਹਿਰ, ਸ਼ਰਮਾ ਜੀ, ਛੋਟੀ ਗੱਲ ਨਹੀਂ ਹੁੰਦੀ, ਛੋਟੀ ਗੱਲ, ਬਹੁਤ ਅਫਸੋਸਜਨਕ, ਬਹੁਤ ਅਫਸੋਸਜਨਕ ਹੈ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ। ਤੁਸੀਂ ਬਹੁਤ ਖਾਸ ਜਾਣਕਾਰੀਆਂ ਕੱਢ ਕੇ ਲਿਆਉਣੇ। ਪੰਥਕ ਖਬਰਾਂ, ਬਹੁਤ ਵੱਡੀਆਂ ਘਟਨਾਵਾਂ ਦੌਰ ਚੱਲ ਰਿਹਾ ਇਸ ਟਾਈਮ ਪੰਜਾਬ ਦੇ ਵਿੱਚ। ਪੰਥਕ ਖਬਰਾਂ ਦੇ ਲਿਹਾਜ਼ ਦੇ ਨਾਲ ਦੇਖੀਏ, ਕੈਨੇਡਾ ਦੇ ਵਿੱਚ ਫਿਕਰਮੰਦੀ ਚੋਂ ਪੰਜਾਬ ਅੱਜ ਵੀ ਚਾਹੁੰਦਾ ਕਿ ਅਕਾਲੀ ਦਲ ਜਿਉਂਦਾ। ਹਾਂਜੀ, ਬਿਲਕੁਲ। ਪਰ ਉਹ ਆਪਣੇ ਸਿਧਾਂਤ ਦੇ ਉੱਤੇ ਜਿਉਂਦਾ ਹੋਵੇ, ਨਾ ਕਿ ਕਿਸੇ ਪਰਿਵਾਰਵਾਦ ਦੇ ਨਾਂ ਤੇ ਜਿਉਂਦਾ। ਹਾਂਜੀ, ਬਿਲਕੁਲ ਹੈਗਾ ਪੰਜਾਬ। ਹਾਂਜੀ, ਇੱਕ ਇਸ ਤੋਂ ਵੀ ਵੱਡੀ ਗੱਲ ਸ਼ਰਮਾ ਜੀ ਇਹ ਹੈ ਵੀ ਕੈਲੀਫੋਰਨੀਆ ਦੇ ਵਿੱਚ ਧਾਰਮਿਕ ਥਾਵਾਂ ਦੇ ਉੱਤੇ ਆਪ ਖੁਦਰਾਪਣ ਦਿਖਾਇਆ ਜਾ ਰਿਹਾ ਹੈ। ਫਿਰ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਥਾਂ ਤੇ ਹਿੰਦੂ ਭਾਈਚਾਰੇ ਦੇ ਵਿੱਚੋਂ ਕੋਈ ਬੰਦਾ ਚਲਾ ਗਿਆ। ਇਸ ਤਰ੍ਹਾਂ ਜੋ ਪੰਜਾਬ ਦੇ ਵਿੱਚ ਜੋ ਵਾਪਰਿਆ, ਮੇਰਾ ਖਿਆਲ ਹੈ ਕਿ ਇਹਨਾਂ ਨੂੰ ਆਪਾਂ ਜੁਦਾ ਕਰਕੇ ਨਹੀਂ ਦੇਖ ਸਕਦੇ। ਇਹ ਸਾਰੀਆਂ ਚੀਜ਼ਾਂ ਜੁੜਦੀਆਂ ਪੰਜਾਬ ਦੇ ਨਾਲ ਹੀ। ਬਿਲਕੁਲ 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 ਜੀ, ਕਿਉਂਕਿ ਜਿਹੜਾ ਪੰਜਾਬੀ ਬਾਹਰ ਬੈਠਾ, ਪੰਜਾਬ ਉਹਦਾ ਵੀ ਹੈ, ਤੇ ਜਿਹੜਾ ਪੰਜਾਬੀ ਪੰਜਾਬ ਦੇ ਵਿੱਚ ਬੈਠਾ ਹੈ, ਪੰਜਾਬ ਉਹਦਾ ਵੀ ਉਨਾ ਹੀ ਹੈ। ਸਾਰਿਆਂ ਦਾ ਪੰਜਾਬ ਆਪਣਾ, ਸਾਰਿਆਂ ਦਾ ਸਾਂਝਾ। ਬਿਲਕੁਲ, ਬਹੁਤ ਬਹੁਤ ਧੰਨਵਾਦ ਸ਼ਰਮਾ ਜੀ, ਇੱਕ ਵਾਰ ਫਿਰ ਤੋਂ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪੰਜਾਬੀ TV USA, ਇਹਨਾਂ ਦੇ ਜਿਹੜੇ YouTube ਚੈਨਲ ਨੇ, ਇਹ ਦੋਨਾਂ ਅਦਾਰਿਆਂ ਦੇ, ਉਹ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਆਪਾਂ ਉਹਨਾਂ ਦੇ ਉੱਤੇ ਜਿਹੜੀਆਂ ਖਾਸ ਖਬਰਾਂ ਹੁੰਦੀਆਂ ਨੇ, ਕੋਈ ਅਹਿਮ ਜਾਣਕਾਰੀਆਂ ਵੀਡੀਓ ਦੇ ਰੂਪ ਦੇ ਵਿੱਚ, ਕਲਿੱਪਸ ਦੇ ਰੂਪ ਦੇ ਵਿੱਚ ਅਸੀਂ ਉੱਥੇ ਵੀ ਅਪਲੋਡ ਕਰਦੇ ਹਾਂ। ਜੇਕਰ ਤੁਸੀਂ ਇੰਸਟਾਗ੍ਰਾਮ ਵਰਤਦੇ ਹੋ, ਉੱਥੇ ਵੀ ਪੰਜਾਬੀ ਰੇਡੀਓ USA ਨੂੰ ਜ਼ਰੂਰ ਫੋਲੋ ਕਰੋ। ਟਿਕਟੌਕ ਤੇ ਵੀ ਇਸੇ ਤਰ੍ਹਾਂ, ਟਵਿੱਟਰ ਤੇ ਵੀ ਮਾਫ ਕਰਨਾ, ਇਸੇ ਤਰ੍ਹਾਂ ਫੇਸਬੁੱਕ ਤੇ YouTube ਦੇ ਉੱਤੇ ਵੀ ਇਹਨਾਂ ਅਦਾਰਿਆਂ ਦੇ ਪੇਜ, ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।